TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਕੁਮਾਨ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਸਿਆਸੀ ਮਾਹੌਲ ਦੇ ਵਿੱਚ ਜਦੋਂ ਵੀ ਜਿਹੜੇ ਵੀ ਸ਼ਖਸ ਨੇ ਬਾਦਲ ਪਰਿਵਾਰ ਦਾ ਵਿਰੋਧ ਕਰਨਾ ਹੁੰਦਾ, ਉਹਦੇ ਬਾਰੇ ਫਿਰ ਬਾਦਲ ਦਲ ਦਾ, ਬਾਦਲ ਪਰਿਵਾਰ ਦਾ ਇੱਕੋ ਹੀ ਭੰਡੀ ਪ੍ਰਚਾਰ ਹੁੰਦਾ ਵੀ ਇਹ ਤਾਂ ਕਾਂਗਰਸ ਦਾ ਏਜੰਟ ਵਾ, ਕਾਂਗਰਸ ਦਾ ਏਜੰਟ। ਇਹ ਅੱਖਰ ਪਿਛਲੇ 40-50 ਸਾਲ ਤੋਂ ਇੰਨੀ ਬੁਰੀ ਤਰ੍ਹਾਂ ਵਰਤਿਆ ਗਿਆ, ਇੰਨੀ ਲਗਾਤਾਰ ਵਰਤਿਆ ਗਿਆ ਵੀ ਹੁਣ ਜਾਣੀ ਕਿ ਇਹ ਅੱਖਰ ਸੁਣ ਕੇ ਲੋਕਾਂ ਦੇ ਕੰਨ ਪੱਕੇ ਪਏ ਨੇ। ਤੇ ਹੁਣ ਆਸ ਕਰਦੇ ਹਾਂ ਵੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਬਾਦਲ ਦਲ ਦੇ ਖਾਸਮ ਖਾਸ ਰਹੇ, ਬਾਦਲ ਪਰਿਵਾਰ ਦੇ ਬਿਲਕੁਲ ਨੇੜਲੇ ਰਹੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਢੀਂਡਸਾ ਨੇ ਵੀ ਬਾਦਲ ਦਲ ਨੂੰ ਬਾਏ ਕਰ ਦਿੱਤੀ ਹੈ, ਤਾਂ ਹੁਣ ਆਸ ਕਰਦੇ ਹਾਂ ਵੀ ਬੜੀ ਜਲਦੀ ਬਾਦਲ ਪਰਿਵਾਰ ਤੇ ਬਾਦਲ ਦਲ ਢੀਂਡਸੇ ਨੂੰ, ਉਹਦੇ ਬੇਟੇ ਨੂੰ ਜਿਹੜਾ ਹੈ ਇਹੀ ਕਾਂਗਰਸ ਦਾ ਏਜੰਟ ਹੋਣ ਦਾ ਖਿਤਾਬ ਬਖਸ਼ੂਗਾ। ਤੇ ਇਹ ਜਿਹੜਾ ਰੰਡੀ ਰੋਣਾ ਜਿਹਾ ਹੈਗਾ ਬਾਦਲ ਦਲ ਦਾ ਵੀ ਲੋਕਾਂ ਨੂੰ ਕਾਂਗਰਸ ਦੇ ਏਜੰਟ ਕਹੋ, ਭੰਡੋ, ਨਿੰਦੋ, ਇਹ ਲਗਾਤਾਰ ਸੁਣਨ ਸੁਣਾਉਣ ਦੇ ਆਦੀ ਜਿਹੜੇ ਸਿੱਖ ਨੇ ਉਹ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਸਿਆਸਤ ਵਾ ਉਹਦੇ ਵਿੱਚ ਇਸ ਸ਼ਬਦ ਨੂੰ ਵਰਤਿਆ ਗਿਆ। ਮੇਰੇ ਸਾਹਮਣੇ 1999 ਦੇ ਕੁਝ ਅਖਬਾਰਾਂ ਦੀਆਂ ਕਟੀਆਂ ਨੇਗੀਆਂ, ਅਜੀਤ ਅਖਬਾਰ ਦੀਆਂ ਨੇਗੀਆਂ। ਉਦੋਂ 300 ਸਾਲਾ ਖਾਲਸਾ ਸਰਜਣਾ ਦਿਵਸ ਮਨਾਇਆ ਜਾ ਰਿਹਾ ਸੀਗਾ ਤੇ ਉਦੋਂ ਬਾਦਲ ਟੌੜਾ ਵਿਵਾਦ ਹੋ ਗਿਆ, ਜਿਹਦੇ ਵਿੱਚ ਭਾਈ ਰਣਜੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਆ, ਪਹਿਲਾਂ ਉਹਨਾਂ ਦੀ ਬਲੀ ਬਾਦਲ ਦਲ ਨੇ ਲਈ, ਬਾਦਲ ਪਰਿਵਾਰ ਨੇ ਲਈ। ਬਾਦਲ ਦਲ ਦੀ ਤਾਂ ਕਾਹਦੀ ਹੁੰਦੀ ਹੈ, ਦਲ ਵਾਲੇ ਤਾਂ ਐਵੇਂ ਟੱਪਦੇ ਫਿਰਦੇ ਹੁੰਦੇ ਨੇ ਖਾਮਖਾ, ਬਾਦਲ ਪਰਿਵਾਰ ਨੇ ਬਲੀ ਲਈ। ਫਿਰ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਵੀ ਪਾਰਟੀ ਚੋਂ ਬਰਖਾਸਤ ਕਰਤਾ। ਉਹਨਾਂ ਦਿਨਾਂ ਦੇ ਵਿੱਚ ਜਦੋਂ ਬਾਦਲ ਟੌੜਾ ਵਿਵਾਦ ਪੂਰੇ ਸਿਖਰ ਤੇ ਸੀ, ਜਦੋਂ ਪਾਰਟੀ ਚੋਂ ਉਹਨੂੰ ਕੱਢਿਆ ਗਿਆ, ਉਦੋਂ ਆ ਇੱਕ ਬਿਆਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਖਬਾਰਾਂ 'ਚ ਆਇਆ ਸੀ ਅਜੀਤ ਵਿੱਚ ਵੀ ਟੌੜਾ ਨੂੰ ਕਾਂਗਰਸ ਨਾਲ ਸਾਂਝ ਪਾਉਣ ਤੋਂ ਬਾਅਦ ਹੀ ਪਾਰਟੀ ਚੋਂ ਕੱਢਿਆ। ਦੂਸਰਾ ਉਹਦਾ ਬਿਆਨ ਹੈਗਾ ਟੌੜਾ ਨੇ ਕਾਂਗਰਸ ਦੀ ਮਦਦ ਲਈ ਨਵਾਂ ਦਲ ਬਣਾਇਆ। ਇਹ ਜਦੋਂ ਟੌੜਾ ਸਾਹਿਬ ਨੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ, ਇਹ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਵਚਨ ਸੀਗੇ। ਅੱਗੇ ਹੈਗਾ ਟੌੜਾ ਬਾਰੇ ਵਾਈਟ ਪੇਪਰ ਜਾਰੀ ਕਰਾਂਗੇ ਬਾਦਲ। ਇਹ ਫਿਰ ਜਦੋਂ ਉਹਨੂੰ ਹੋਰ ਜ਼ਿਆਦਾ ਨਿੰਦਣਾ ਭੰਡਣਾ ਸੀ ਉਦੋਂ ਇਹ ਬਿਆਨ ਆਇਆ। ਫਿਰ ਅੱਗੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ, ਇਹਨਾਂ ਦੇ ਵੀ ਪ੍ਰਵਚਨ ਨੇਗੇ। ਜਥੇਦਾਰ ਟੌੜਾ ਨੇ ਕਾਂਗਰਸ ਨਾਲ ਮਿਲ ਕੇ ਨਵੀਂ ਦੁਕਾਨ ਖੋਲ੍ਹ ਲਈ। ਇਹ ਚਾਰ ਜਿਹੜੇ ਬਿਆਨ ਆਏ ਤਾਂ ਮੈਂ ਚਲੋ ਅਖਬਾਰਾਂ ਦੀਆਂ ਕਟੀਆਂ ਉਦੋਂ ਉਸ ਵੇਲੇ ਦੀਆਂ ਰੱਖੀਆਂ ਹੋਈਆਂ ਨੇ, ਪਰ ਇਹੋ ਜਿਹੇ ਘੱਟੋ ਘੱਟ 4000 ਬਿਆਨ ਜਿਹੜੇ ਸੀ ਬਾਦਲ ਦਲ ਨੇ ਤੇ ਬਾਦਲ ਪਰਿਵਾਰ ਨੇ ਜਥੇਦਾਰ ਟੌੜਾ ਦੇ ਖਿਲਾਫ ਠੋਕ ਕੇ ਦਿੱਤੇ। ਤੇ ਟੌੜਾ ਸਾਹਿਬ ਨੇ ਵੀ ਜਵਾਬੀ ਹਮਲੇ ਕੀਤੇ ਵੀ RSS ਦਾ ਏਜੰਟ ਆ, ਖਾਕੀ ਨਿੱਕਰ ਪਾਉਂਦਾ, ਫਲਾਨਾ, ਇਹ ਉਹ ਜੋ ਵੀ ਕੁਛ ਟੌੜਾ ਦਲ ਨੇ ਕਹਿਣਾ ਸੀ ਉਹਨਾਂ ਨੇ ਵੀ ਕਿਹਾ। ਤੇ ਫਿਰ ਉਹ ਟਾਈਮ ਆਇਆ ਜਦੋਂ ਦੋਨਾਂ ਦੀਆਂ ਜਿਹੜੀਆਂ ਸੀ ਜੱਫੀਆਂ ਪੈ ਗਈਆਂ ਤੇ ਫਿਰ ਜਿਹੜਾ ਇਹ ਬਿਆਨ ਬੂਨ ਜੇ ਸੀ ਪਾਸੇ। ਫਿਰ ਟੌੜਾ ਨਾ ਤਾਂ ਕਾਂਗਰਸ ਦਾ ਏਜੰਟ ਰਿਹਾ ਤੇ ਨਾ ਬਾਦਲ ਸਾਹਿਬ RSS ਦੇ ਏਜੰਟ ਰਹੇ। ਸੋ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਲੀਡਰਾਂ ਦਾ ਲੜਨਾ, ਗਾਲੋ ਗਾਲੀ ਹੋਣਾ, ਜੁੰਡ ਮਜੁੰਡੀ ਹੋਣਾ, ਇੱਕ ਦੂਜੇ ਨੂੰ ਨਿੰਦਣਾ ਭੰਡਣਾ ਤੇ ਮੁੜ ਕੇ ਫਿਰ ਇਕੱਠੇ ਹੋ ਜਾਣਾ ਇੱਕ ਆਮ ਗੱਲ ਆ। ਜਥੇਦਾਰ ਟੌੜਾ ਤੇ ਪ੍ਰਕਾਸ਼ ਸਿੰਘ ਬਾਦਲ ਪਿਛਲੇ 40, 50, 60, 70 ਸਾਲ ਦੇ ਸਮੇਂ 'ਚ ਕਿੰਨੀ ਵਾਰ ਲੜੇ। ਜਦੋਂ ਲੜਦੇ ਸੀ ਉਦੋਂ ਚਰਚਾ ਹੋ ਜਾਂਦੀ ਸੀਗੀ ਵੀ ਪੰਥ ਜਿਹੜਾ ਹੈਗਾ ਦੋ ਫਾੜ ਹੋ ਗਿਆ ਜੀ।
ਤੇ ਜਦੋਂ ਇਹਨਾਂ ਨੇ ਇਕੱਠੇ ਹੋ ਜਾਣਾ ਕਹਿਣਾ ਜੀ ਪੰਥ 'ਚ ਏਕਾ ਹੋ ਗਿਆ। ਇਹ ਦੋ ਬੰਦੇ ਹੀ ਪੰਥ ਬਣੇ ਫਿਰਦੇ ਜੀ। ਤੋ ਇਹ ਜਿਹੜੀ ਬਿਮਾਰੀ ਆ ਇਹਨੂੰ ਸਮਝਣ ਦੀ ਲੋੜ ਆ, ਔਰ ਇਹ ਕਿਵੇਂ ਸਾਡਾ ਨੁਕਸਾਨ ਕਰਦੀ ਆ ਇਹਦੇ ਉੱਤੇ ਚਰਚਾ ਕਰਨ ਦੀ ਲੋੜ ਆ। ਹੁਣ ਫੇਰ ਉਹੀ ਸਿਆਪਾ ਖੜਾ ਹੋਣ ਲੱਗਿਆ ਬਈ ਸੁਖਬੀਰ ਸਿੰਘ ਬਾਦਲ ਤੇ ਉਹਦੇ ਲੌਂਗਲਾਣੇ ਨੇ ਹੁਣ ਤਾਂ ਸੋਸ਼ਲ ਮੀਡੀਆ ਉੱਤੇ IT ਸੈੱਲ ਬਣਾਏ ਹੋਏ ਨੇ ਅਗਲਿਆਂ ਨੇ। ਮੁੰਡੇ ਕਿਰਾਏ ਤੇ ਵਿਚਾਰੇ ਗਰੀਬ ਭਰਤੀ ਕੀਤੇ ਹੋਏ ਨੇ, 5-5 ਹਜ਼ਾਰ ਰੁਪਏ ਦੇ 2-2 ਹਜ਼ਾਰ ਰੁਪਏ ਤੇ ਲੋਕ 100 ਰੁਪਏ ਦਿਹਾੜੀ ਤੇ ਲੱਗਣ ਨੂੰ ਤਿਆਰ ਨੇਗੇ ਵੀ ਦੱਸੋ ਜੀ। ਉਹਨਾਂ ਨੂੰ ਬਣੀਆਂ ਬਣਾਈਆਂ ਪੋਸਟਾਂ ਦੇ ਦਿੱਤੀਆਂ ਜਾਂਦੀਆਂ ਰਹੀਆਂ ਵੀ ਤੁਸੀਂ ਬਸ ਆਹ ਚੱਕੀ ਚੱਲੋ ਫੱਟੇ ਤੇ ਫਲਾਣੇ ਨੂੰ ਭੰਡਣਾ, ਹੁਣ ਫਲਾਣੇ ਨੂੰ ਵਡਿਆਉਣਾ। ਬੜੇ ਬੰਦੇ ਵਿਚਾਰੇ ਕਿਰਾਏ ਤੇ ਭਰਤੀ ਕੀਤੇ ਹੋਏ ਨੇ। ਸਾਰੀਆਂ ਪਾਰਟੀਆਂ ਨੇ ਸੋਸ਼ਲ ਮੀਡੀਆ ਟ੍ਰੋਲਿੰਗ ਗਰੁੱਪ ਬਣਾਏ ਹੋਏ ਨੇ। ਤੋ ਜਿਹੜਾ IT ਸੈੱਲ ਆ ਉਹਨਾਂ ਦੀ ਹੁਣ ਡਿਊਟੀ ਲਾ ਦਿੱਤੀ ਜਾਊਗੀ ਵੀ ਤੁਸੀਂ ਹੁਣ ਢੀਂਡਸੇ ਦੇ ਪਰਮਿੰਦਰ ਸਿੰਘ ਢੀਂਡਸਾ ਤੇ ਸੁਖਦੇਵ ਸਿੰਘ ਢੀਂਡਸਾ ਵੀ ਇਹਨਾਂ ਦਾ ਹੁਣ ਜਲੂਸ ਕੱਢਣਾ। ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਂਗਰਸ ਦੇ ਏਜੰਟ ਹੋਣਗੇ ਤੇ ਸਾਨੂੰ ਬੜਾ ਵਿਸਥਾਰ ਦੇ ਨਾਲ ਸੰਗਤਾਂ ਨੂੰ ਸਮਝਾਇਆ ਜਾਊਗਾ ਵੀ ਇਹਨਾਂ ਤੋਂ ਬਚੋ ਜੀ। ਤੇ ਜਿੰਨਾ ਟਾਈਮ ਇਹ ਬੰਦੇ ਬਾਦਲ ਦਲ ਨਾਲ ਸੀ ਜਾਂ ਬਾਦਲ ਪਰਿਵਾਰ ਦੀ ਝਾਲ ਝੱਲਦੇ ਸੀ, ਉਹਨਾਂ ਟਾਈਮ ਇਹ ਬੰਦੇ ਪੰਥਕ ਸੀਗੇ। ਹੁਣ ਇਹ ਬੰਦੇ ਕਾਂਗਰਸ ਦੇ ਏਜੰਟ ਹੋ ਗਏ। ਗੰਦੇ ਤੋਂ ਗੰਦਾ ਭੈੜੇ ਤੋਂ ਭੈੜਾ ਕਰਤੂਤ ਕਰਨ ਵਾਲਾ ਬੰਦਾ ਜਦੋਂ ਤੱਕ ਉਹ ਬਾਦਲ ਦਲ ਦੇ ਨਾਲ ਆ ਜਾਂ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਕਹਿੰਦਾ ਹੈ, ਉਹਨਾਂ ਟਾਈਮ ਉਹ ਪੰਥਕ ਆ। ਤੇ ਜਿੱਦਣ ਉਹਨੇ ਬਾਦਲ ਪਰਿਵਾਰ ਤੋਂ ਵੱਖਰਾ ਰਾਹ ਫੜ ਲਿਆ ਫਿਰ ਉਹ ਮਾੜਾ। ਬੜੇ ਇਹੋ ਜਿਹੇ ਬੰਦੇ ਨੇ ਆ ਜਿਹੜੇ ਬਲਵਿੰਦਰ ਬੈਂਸ ਹੋਣੀ ਹੈ, ਬਲਵਿੰਦਰ ਸਿੰਘ ਬੈਂਸ ਤੇ ਉਹਦਾ ਭਰਾ ਸਿਮਰਨਜੀਤ ਸਿੰਘ ਬੈਂਸ, ਇਹ ਵੀ ਕਿਸੇ ਵੇਲੇ ਬਾਦਲ ਦਲ ਦਾ ਹਿੱਸਾ ਰਹੇ ਨੇ। ਜਦੋਂ ਇੱਕ ਵਾਰੀ ਤਹਿਸੀਲਦਾਰ ਦਾ ਕੁੱਟ ਕਟਾਪਾ ਜਿਹਾ ਕੀਤਾ ਸੀ, ਉੱਥੇ ਬੈਨੀਪਾਲ ਸੀ ਸ਼ਾਇਦ ਉਹਦਾ ਨਾਂ, ਪੱਗ ਪੁੱਗ ਲੱਥੀ ਸੀ ਲੁਧਿਆਣੇ, ਉਦੋਂ ਇਹ ਬਾਦਲ ਦਲ 'ਚ ਹੀ ਹੁੰਦੇ ਸੀ। ਆ ਜਿਹੜੇ ਟਕਸਾਲੀ ਅਕਾਲੀ ਕਹਾਉਂਦੇ ਆ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਅਜਨਾਲਾ ਤੇ ਹੋਰ ਸਾਰੇ, ਇਹ ਵੀ ਬਾਦਲ ਦਲ 'ਚ ਹੀ ਰਹੇ। ਇਹ ਸਾਰੇ ਉਹ ਬੰਦੇ ਆ ਜਿਹੜੇ ਕਿਸੇ ਨਾ ਕਿਸੇ ਵੇਲੇ ਬਾਦਲ ਦਲ ਵਿੱਚ ਰਹੇ। ਤੇ ਜਦੋਂ ਵੀ ਇਹਨਾਂ ਨੇ ਪੈਰਲਲ ਲਾਈਨ ਖਿੱਚੀ, ਬਰਾਬਰ ਤੁਰਨਾ ਚਾਹਿਆ ਬਾਦਲ ਪਰਿਵਾਰ ਦੇ, ਉਦੋਂ ਹੀ ਇਹ ਫਿਰ ਮਿੰਟੋ ਮਿੰਟੀ ਜਦੀ ਸੁੱਚ ਦੱਬੀ ਜਾਂਦੀ ਹੈ, ਫਿਰ ਇਹ ਕਾਂਗਰਸ ਦੇ ਏਜੰਟ ਬਣ ਜਾਂਦੇ। ਤੇ ਕਾਂਗਰਸ ਦੇ ਏਜੰਟ ਜਿਹੜੇ ਨੇ ਉਹ ਫਿਰ ਮਿੰਟੋ ਮਿੰਟੀ ਪੰਥਕ ਵੀ ਬਣ ਜਾਂਦੇ ਆ ਜਿੱਦਣ ਉਹ ਬਾਦਲ ਪਰਿਵਾਰ ਦੀ ਜੈ ਜੈਕਾਰ ਕਰਨੀ ਸ਼ੁਰੂ ਕਰਦੇ, ਜਿਵੇਂ ਟੌੜਾ ਸਾਹਿਬ ਨੇ ਕੀਤੀ ਹੈ। ਸੋ ਹੁਣ ਆਪਾਂ ਇੱਕ ਤਾਂ ਅੱਜ ਦੀਆਂ ਖਬਰਾਂ ਨੇ, ਜਦੋਂ ਪਰਮਿੰਦਰ ਸਿੰਘ ਢੀਂਡਸਾ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਭੰਡਿਆ ਜਾਣਾ ਵੀ ਕਾਂਗਰਸ ਨਾਲ ਰਲੇ ਹੋਏ ਨੇ। ਇੱਕ ਉਹ ਖਬਰਾਂ ਵੀ ਆਉਣਗੀਆਂ ਜਦੋਂ ਇਹਨਾਂ ਦੀ ਸਹਿਮਤੀ ਹੋ ਜਾਣੀ ਆ ਤੇ ਫਿਰ ਉਹ ਪੰਥਕ ਬਣ ਜਾਣਗੇ। ਇਹ ਜਿਹੜਾ ਵਰਤਾਰਾ ਬਾਰ-ਬਾਰ ਵਾਪਰ ਰਿਹਾ, ਇਹਦੇ ਉੱਤੇ ਸਿਆਸੀ ਤੌਰ ਦੇ ਉੱਤੇ ਹੱਸੀਏ ਕਿ ਰੋਈਏ, ਪੰਥਕ ਤੌਰ ਦੇ ਉੱਤੇ ਇਹਦੇ ਬਾਰੇ ਕਿਹੜੀ ਕੰਧ 'ਚ ਟੱਕਰ ਮਾਰੀਏ ਵੀ ਇਹ ਜਿਹੜੇ ਬਾਦਲ ਪਰਿਵਾਰ ਆ ਮਤਲਬ ਇਹੀ ਇਕੱਲਾ ਪੰਥਕ ਰਹਿ ਗਿਆ। ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਹਰ ਕੰਮ ਕਰਨ ਤੋਂ ਬਾਅਦ ਜਿਹੜਾ ਕੰਮ ਕਾਂਗਰਸੀਆਂ ਨੇ ਕੀਤਾ ਉਹਦੇ ਨਾਲੋਂ ਵੀ ਜ਼ਿਆਦਾ ਘਿਨਾਉਣਾ ਕਾਰਾ ਕਰਨ ਤੋਂ ਬਾਅਦ ਬਾਦਲ ਪਰਿਵਾਰ ਤਾਂ ਦੁੱਧ ਧੋਤਾ ਵਾ। ਪਰ ਬਾਦਲ ਪਰਿਵਾਰ ਦੇ ਪੈਰਲਲ ਸਿਆਸੀ ਸੋਚ ਰੱਖਣ ਵਾਲਾ ਕੋਈ ਵੀ ਬੰਦਾ ਹੋਵੇ ਉਹ ਕਾਂਗਰਸ ਦਾ ਏਜੰਟ ਵਾ। ਅਸੀਂ ਇਹਨਾਂ ਅਕਾਲੀ ਲੀਡਰਾਂ ਦੇ ਬਾਰੇ ਕੋਈ ਹਾਂ ਪੱਖੀ ਸੋਚ ਜਾਂ ਕੋਈ ਬਹੁਤ ਵੱਡਾ ਇਸ ਤਰ੍ਹਾਂ ਨਹੀਂ ਕਹਿਣ ਲੱਗੇ ਹੋਏ, ਪਰ ਮੈਂ ਇਹ ਗੱਲ ਸੋਚਦਾ ਹਾਂ ਕਿ ਇਹ ਜਿਹੜੇ ਅੱਜ ਬਾਦਲ ਪਰਿਵਾਰ ਦੇ ਨਾਲ ਖਹਿ ਕੇ ਤੁਰਨ ਵਾਲੀਆਂ ਗੱਲਾਂ ਕਰਦੇ ਲੋਕ ਨੇ, ਇਹਨਾਂ ਬਾਰੇ ਦੋ ਗੱਲਾਂ ਤਾਂ ਪੱਕੀਆਂ ਨੇ ਲੋਕਾਂ ਦੇ ਮਨਾਂ 'ਚ। ਇੱਕ ਤਾਂ ਇਹ ਕਿ ਭਰਾਵੋ ਤੁਸੀਂ ਉਹਨਾਂ ਦਿਨਾਂ ਜਿਹੜੇ ਇਲਜ਼ਾਮ ਤੁਸੀਂ ਅੱਜ ਬਾਦਲ ਦਲ ਤੇ ਲਾਉਂਦੇ ਹੋ, ਬਾਦਲ ਪਰਿਵਾਰ ਤੇ ਲਾਉਂਦੇ ਹੋ, ਇਹ ਕਰਤੂਤਾਂ ਜਦੋਂ ਚੱਲ ਰਹੀਆਂ ਸੀ ਉਦੋਂ ਤੁਸੀਂ ਸਾਰੇ ਇਸੇ ਦਲ ਦੇ ਨਾਲ ਸੀ, ਇਸੇ ਪਰਿਵਾਰ ਦੇ ਨਾਲ ਸੀ। ਅੱਜ ਬੜਾ ਹੇਜ ਆ ਰਿਹਾ ਸਿੱਖੀ ਦਾ, ਜਦੋਂ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾ ਕੇ ਬਾਦਲ ਪਰਿਵਾਰ RSS ਨਾਲ ਰਲ ਕੇ, ਪੰਥ ਦੋਖੀਆਂ ਨਾਲ ਰਲ ਕੇ ਪੰਜਾਬ ਦੀ ਧਰਤੀ ਉੱਤੇ ਪੁੱਠੇ ਚੱਜ ਕਰਦਾ ਸੀ, ਉਦੋਂ ਤੁਸੀਂ ਨਾਲ ਹੀ ਸੀ ਉਹਦੇ। ਮਾਲਵੇ ਖੇਤਰ ਦੇ ਵਿੱਚ ਡੇਰਾ ਸਰਸਾ ਦੀਆਂ ਜੜ੍ਹਾਂ ਰਵਾਉਣ ਦੇ ਲਈ, ਆਪਦਾ ਵੋਟ ਬੈਂਕ ਪੈਦਾ ਕਰਨ ਦੇ ਲਈ ਬਾਦਲ ਪਰਿਵਾਰ ਨੇ ਜਿਹੜੀਆਂ ਸੁਖਬੀਰ ਬਾਦਲ ਦੀ ਸੀਟ ਤੇ ਵੱਡੇ ਬਾਦਲ ਦੀ MLA ਦੀ ਸੀਟ ਤੇ ਬੀਬਾ ਹਰਸਿਮਰਤ ਦੀ MP ਦੀ ਸੀਟ, ਇਹ 3 ਸੀਟਾਂ ਪੱਕੀਆਂ ਕਰਨ ਦੇ ਲਈ, ਕਿਉਂਕਿ ਇਹਨਾਂ ਨੇ ਸੋਚ ਲਿਆ ਵੀ ਆਪਾਂ ਨੂੰ ਸਿੱਖਾਂ ਦਾ ਵੋਟ ਪਾਉਣੀ ਨਹੀਂ, ਕਿਉਂਕਿ ਪੰਥ ਦੀਆਂ ਜੜ੍ਹਾਂ 'ਚ ਦਾਰੀ ਵਾਈ ਫਿਰਦੇ ਆ। ਤੋ ਪੰਥ ਦੋਖੀ ਵੋਟ ਬੈਂਕ ਪੈਦਾ ਕਰੋ। ਤੋ ਡੇਰਾ ਸਰਸਾ ਨੂੰ ਰੱਜ ਕੇ ਹਮਾਇਤ ਇਹਨਾਂ ਨੇ ਦਿੱਤੀ।
ਇਹ ਤੋਂ ਸੇਧ ਲੈ ਕੇ ਪੰਜਾਬ ਦੇ ਹਰ MLA ਅਕਾਲੀ MP ਨੇ, ਬਾਦਲ ਦਲ ਨਾਲ ਸੰਬੰਧਿਤ ਬੰਦੇ ਨੇ, ਕੋਈ ਨਾ ਕੋਈ ਇਹੋ ਜਿਹਾ ਪੰਥ ਦੁਖੀ ਲੱਭ ਲਿਆ। ਜਿੱਥੇ ਸਰਸੇ ਵਾਲਿਆਂ ਦਾ ਜ਼ੋਰ ਸੀ ਉੱਥੇ ਸਰਸੇ ਵਾਲਿਆਂ ਨੂੰ ਮਜ਼ਬੂਤ ਕਰਨ ਲੱਗ ਪਿਆ ਹਰੇਕ ਲੀਡਰ। ਜਿੱਥੇ ਨੂਰ ਮਹਿਲੀਆਂ ਦਾ ਜ਼ੋਰ ਸੀ ਉੱਥੇ ਨੂਰ ਮਹਿਲੀਆਂ ਨੂੰ, ਜਿੱਥੇ ਭਨਿਆਰੇ ਵਾਲੇ ਦਾ ਜ਼ੋਰ ਸੀ ਉੱਥੇ ਭਨਿਆਰੇ ਵਾਲੇ ਨੂੰ। ਆ ਜਿਹੜਾ ਮਾਲਵਾ ਮਾਝਾ ਖੇਤਰ ਆ, ਇੱਥੇ ਜਿਹੜੀ ਈਸਾਈਅਤ ਵਧੀ ਆ, ਕ੍ਰਿਸਚੀਅਨਟੀ ਵਧੀ ਆ, ਜਿਹੜਾ ਬੜੀ ਵੱਡੀ ਪੱਧਰ ਦੇ ਉੱਤੇ ਸਿੱਖਾਂ ਦੇ ਜਿਹੜੇ ਪਛੜੇ ਹੋਏ ਵਰਗ ਨੇ, ਗਰੀਬ ਤੇ ਦਲਿਤ ਸਿੱਖ ਨੇ, ਉਹਨਾਂ ਨੂੰ ਜਿਹੜਾ ਈਸਾਈ ਬਣਨ ਦਾ ਜਿਹੜਾ ਐਡਾ ਵੱਡਾ ਇੱਥੇ ਇੱਕ ਵਹਿਣ ਵਹਿ ਰਿਹਾ, ਔਰ ਬਹੁਤ ਵੱਡਾ ਖਤਰਨਾਕ ਇਹ ਰੁਝਾਨ ਆ। ਜਿਵੇਂ ਕਿਸੇ ਵੇਲੇ ਡੇਰਾ ਸਰਸਾ ਦੇ ਹੱਕ 'ਚ ਲੋਕਾਂ ਦਾ ਰੁਝਾਨ ਸੀ ਨਾ ਮਾਲਵੇ 'ਚ, ਅੱਜ ਮਾਝੇ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਇਹ ਪੂਰੀ ਤਰ੍ਹਾਂ ਇੱਕ ਮੁਹਿੰਮ ਚੱਲ ਰਹੀ ਆ, ਲਹਿਰ ਚੱਲ ਰਹੀ ਆ ਕਿ ਹਰੇਕ ਬੰਦੇ ਨੂੰ ਈਸਾਈ ਬਣਨ ਦਾ ਚਾਅ ਚੜਿਆ ਹੋਇਆ, ਕ੍ਰਿਸਚੀਅਨਟੀ ਦਾ। ਔਰ ਉਹ ਸਾਰੇ ਦੇ ਸਾਰੇ ਸਿੱਖ ਜਿਹੜੇ ਉਧਰ ਨੂੰ ਜਾ ਰਹੇ ਨੇ, ਉਹ ਜੇ ਤੁਸੀਂ ਥੋੜਾ ਜਿਹਾ ਧਿਆਨ ਦੇਵੇ ਕੋਈ ਬੰਦਾ, ਤਾਂ ਇਸ ਇਲਾਕੇ ਦੀ ਅਕਾਲੀ ਲੀਡਰਸ਼ਿਪ ਆ ਜਿਹੜੀ, ਉਹਨੇ ਪਿਛਲੇ 10-15 ਸਾਲਾਂ 'ਚ ਰੱਜ ਕੇ ਇੱਥੇ ਜਿਹੜੇ ਉਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਵੀ ਆਹ ਦੇਣਾ ਜੀ, ਉਹ ਦੇਣਾ ਜੀ, ਬੜਾ ਕੁਝ ਕੀਤਾ। ਇਹ ਜਿਹੜੇ ਪੈਰ ਲਵਾਏ ਨੇ ਨਾ, ਉਹ ਅਕਾਲੀ ਲੀਡਰਸ਼ਿਪ ਨੇ ਈਸਾਈਆਂ ਦੇ ਇੱਥੇ ਲਵਾਤੇ ਵੀ ਚਲੋ ਵੋਟਾਂ ਹੀ ਮਿਲਣਗੀਆਂ। ਸਿੱਖਾਂ ਨੂੰ ਤਾਂ ਸਾਨੂੰ ਵੋਟ ਪਾਉਣੀ ਨਹੀਂ, ਸਿੱਖੀ ਦੇ ਜਿਹੜੇ ਉਲਟ ਧਿਰਾਂ ਨੇਗੀਆਂ ਉਹਨਾਂ ਦੀ ਵੋਟ ਲਓ। ਕਿਤੇ ਨੂਰ ਮਹਿਲੀਆ, ਕਿਤੇ ਕੂਕਿਆਂ ਨੂੰ, ਕਿਤੇ ਨਰਕਧਾਰੀਆਂ ਨੂੰ, ਕਿਤੇ ਭਨਿਆਰੇ ਵਾਲਿਆਂ ਨੂੰ, ਕਦੇ ਡੇਰੇ ਸਰਸੇ ਵਾਲਿਆਂ ਨੂੰ, ਕਿਤੇ ਈਸਾਈਆਂ ਨੂੰ, ਕਦੇ ਕਿਹਨੂੰ। ਇਹ ਸਾਰਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਸਿੱਖੀ ਦੇ ਉਲਟ ਚੱਲ ਰਹੇ ਫਨੋਮਨਿਆਂ ਦੀ ਸਰਪ੍ਰਸਤੀ ਆ, ਉਹ ਬਾਦਲ ਦਲ ਨੇ ਤੇ ਬਾਦਲ ਪਰਿਵਾਰ ਨੇ ਕੀਤੀ। ਤੇ ਇਹ ਜਿੰਨੇ ਵੀ ਆ ਲੀਡਰ ਅੱਜ ਮਾਰਦੇ ਆ ਪਰਛੰਡੇ ਵੀ ਅਸੀਂ ਤਾਂ ਜੀ ਹੁਣ ਪੰਥਕ ਆ ਕਿਉਂਕਿ ਅਸੀਂ ਬਾਦਲ ਨਾਲ ਨਹੀਂ ਹੈਗੇ। ਭਾਈ ਬਾਦਲ ਦੇ ਨਾਲ ਨਹੀਂ ਹੈਗੇ ਤਾਂ ਇੰਨੀ ਗੱਲ ਦੇ ਨਾਲ ਤੁਹਾਡੇ ਜਿਹੜੇ ਉਹ ਪਾਪ ਸੀ। ਜੇ ਐਡੀ ਹੋਈ ਇਹਨਾਂ ਦੇ ਵਿੱਚ ਕੋਈ ਪੰਥ ਪ੍ਰਸਤੀ ਹੁੰਦੀ, ਜਿੱਦਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਸੀ, ਉਦੋਂ ਤੋਂ ਇਹਨਾਂ ਨੇ ਕਦੇ ਸੋਚਿਆ ਵੀ ਅਸੀਂ ਵੀ ਸਿੱਖ ਮਾਂ ਤੇ ਇੱਥੇ ਗੁਰੂ ਸਾਹਿਬ ਦਾ ਸਰੂਪ ਸਾਡੇ ਰਾਜ ਭਾਗ ਦੇ ਵਿੱਚ, ਅਕਾਲੀ ਦਲ ਦੇ ਰਾਜ ਦੇ ਵਿੱਚ ਬੁਰਜ ਜਵਾਹਰ ਕੇ ਤੋਂ ਚੋਰੀ ਹੋ ਗਿਆ ਤੇ ਅਸੀਂ ਕੁਝ ਸੋਚਣਾ? ਬਿਲਕੁਲ ਨਹੀਂ। ਫਿਰ ਇਹ ਉਹੀ ਲੋਕ ਨੇ ਜਿਹੜੇ ਬਰਗਾੜੀ ਜਿੱਦਣ ਗੁਰੂ ਸਾਹਿਬ ਦੇ ਸਰੂਪ ਦੇ ਪੱਤਰੇ ਜਿਹੜੇ ਸੀ ਉਹ ਅੰਗ ਕਰਕੇ ਖਿਲਾਰ ਦਿੱਤੇ ਤੇ ਸਿੱਖ ਉੱਥੇ ਮੋਰਚਾ ਲਾਈ ਬੈਠੇ ਆ। ਇਹਨਾਂ ਨੇ ਉਦਣ ਇਹ ਵੱਡੇ ਨੂੰ ਬਾਦਲ ਨੂੰ ਜਾਂ ਛੋਟੇ ਬਾਦਲ ਨੂੰ ਘੇਰ ਕੇ ਕਿਹਾ ਵੀ ਭਾਈ ਬੰਦਿਆਂ ਵਾਂਗੂ ਡੀਲ ਕਰਿਓ, ਆਪਣਾ ਰਾਜ ਆ, ਸਿੱਖਾਂ ਦਾ ਮਸਲਾ, ਸਿੱਖੀ ਦਾ ਮਸਲਾ, ਆਪਾਂ ਸਿੱਖਾਂ ਤੋਂ ਵੋਟਾਂ ਲੈਣੇ ਆ। ਉਦਣ ਨਹੀਂ ਇਹ ਉੱਥੇ ਕੁਸਕੇ। ਫਿਰ ਇਹ ਲੋਕ ਜਿਹੜੇ ਸੀ, ਜਿੱਦਣ ਗੋਲੀ ਚੱਲ ਗਈ, ਜਿੱਦਣ ਲਾਸ਼ਾਂ ਉੱਤੇ ਡਿੱਗ ਪਈਆਂ ਸਿੱਖਾਂ ਦੀਆਂ, ਜਿੱਦਣ ਸਿੱਖਾਂ ਉੱਤੇ ਲਾਠੀ ਚਾਰਜ ਹੋਇਆ, ਉਸ ਦਿਨ ਵੀ ਇਹਨਾਂ ਤੋਂ ਇਹ ਨਹੀਂ ਸਰਿਆ ਬਈ ਕਾਕਾ ਸੁਖਵੀਰ ਸਿੰਘ ਤੇ ਵੱਡੇ ਬਾਦਲ ਸਾਹਿਬ ਤੁਸੀਂ ਸੰਭੋ ਆਪਦਾ ਰਾਜ ਭਾਗ, ਅਸੀਂ ਇਹੋ ਜਿਹੇ ਰਾਜ ਭਾਗ, ਇਹੋ ਜਿਹੀ ਪਾਰਟੀ, ਅਸੀਂ ਇਹੋ ਜਿਹੇ ਸਿਸਟਮ 'ਚ ਨਹੀਂ ਚੱਲ ਸਕਦੇ ਜਿਹੜਾ ਸਿੱਖਾਂ ਦੀਆਂ ਲਾਸ਼ਾਂ ਵਿਛਾਉਂਦਾ ਫਿਰੇ। ਬੇਦੋਸ਼ੇ ਸਿੱਖਾਂ ਦਾ ਕਤਲੇਆਮ ਪੁਲਿਸ ਦੀ ਗੋਲੀ ਨਾਲ ਹੋਵੇ ਤੇ ਉਹ ਪੁਲਿਸ ਜਿਹੜੀ ਆ ਉਹ DGP ਸੈਣੀ ਦੀ ਕਮਾਂਡ ਹੇਠ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਦੇ ਅਧੀਨਗੀ 'ਚ ਹੋਵੇ, ਅਗਵਾਈ 'ਚ ਹੋਵੇ, ਤੇ ਜ਼ਿੰਮੇਵਾਰੀ ਇਹਦੇ ਲਈ ਕਿਹਦੀ ਹੈ? ਆਪਾਂ ਕਹਿੰਦੇ ਆ ਅੰਗਰੇਜ਼ਾਂ ਨੇ ਬੜੇ ਜ਼ੁਲਮ ਕੀਤੇ, ਆਪਾਂ ਕਹਿੰਦੇ ਆ ਜੀ ਮੁਗਲਾਂ ਪਠਾਣਾ ਨੇ ਬੜੇ ਜ਼ੁਲਮ ਕੀਤੇ, ਆਪਾਂ ਕਹਿੰਦੇ ਆ ਜੀ ਕਾਂਗਰਸ ਨੇ ਬੜੇ ਜ਼ੁਲਮ ਕੀਤੇ। ਤੇ ਆਹ ਜਿਹੜੇ 2007 ਤੋਂ ਜਦੋਂ ਰਾਜੋਆਣੇ ਵਾਲੀ ਫਾਂਸੀ ਦੇ ਖਿਲਾਫ ਭਾਈ ਜਸਪਾਲ ਸਿੰਘ ਸ਼ਹੀਦ ਹੋਇਆ, ਉਦੋਂ ਤੋਂ ਲੈ ਕੇ ਪ੍ਰੋਫੈਸਰ ਭਾਈ ਦਰਸ਼ਨ ਸਿੰਘ ਲਹਾਰਾ ਇੱਥੇ ਸ਼ਹੀਦ ਹੋਇਆ, ਲੁਧਿਆਣੇ ਚੌੜ ਸਦਮਾ 'ਚ ਭਾਈ ਜਸਪਾਲ ਸਿੰਘ ਸ਼ਹੀਦ ਹੋਇਆ ਗੁਰਦਾਸਪੁਰ 'ਚ, ਤੇ ਇੱਥੇ ਆ ਜਿਹੜੇ ਬਰਗਾੜੀ 'ਚ ਸ਼ਹੀਦ ਹੋਏ ਆ, ਹੋਰ ਇਸ ਤਰ੍ਹਾਂ ਦੇ ਕਈ ਕਾਂਡ ਨੇ। ਇਹ ਸਾਰੇ ਜਿਹਦੇ ਰਾਜ ਵਿੱਚ ਹੋਏ ਉਹਦੀ ਜ਼ਿੰਮੇਵਾਰੀ ਕਿਉਂ ਨਹੀਂ ਬਈ? ਇੰਦਰਾ ਕਿਹੜਾ ਆਪ ਟੈਂਕ ਤੋਂ ਚੜੀ ਫਿਰਦੀ ਸੀ? ਇੰਦਰਾ ਕਿਹੜਾ ਆਪ ਗਨ ਚੱਕੀ ਫਿਰਦੀ ਸੀ? ਉਹਦੇ ਵੀ ਤਾਂ ਕਰਿੰਦੇ ਹੀ ਸੀ ਤੇ ਜਿਹੜੇ ਫਾਇਰ ਕਰਦੇ ਸੀ। ਤੇ ਬਾਦਲ ਦਲ ਦੇ ਰਾਜ ਵਿੱਚ ਜਿਨ੍ਹਾਂ ਪੁਲਿਸੀਆਂ ਨੇ ਗੋਲੀਆਂ ਚਲਾਈਆਂ, ਉਹਨਾਂ ਗੋਲੀਆਂ ਚਲਾਉਣ ਵਾਲੇ ਸਾਰੇ ਵਰਤਾਰੇ ਦੀ ਜ਼ਿੰਮੇਵਾਰੀ ਤਾਂ ਰਾਜ ਭਾਗ ਦੇ ਮਾਲਕ ਦੀ ਹੁੰਦੀ ਹੈ। ਤੇ ਬਾਦਲ ਸਾਹਿਬ ਤੇ ਬਾਦਲ ਪਰਿਵਾਰ ਕਹਿੰਦਾ ਨਹੀਂ ਸਾਡਾ ਤਾਂ ਨਹੀਂ ਕੋਈ ਕਸੂਰ, ਅਸੀਂ ਤਾਂ ਨਹੀਂ ਕਿਹਾ ਸੀਗਾ। ਫਿਰ ਕਾਂਗਰਸ 1984 ਲਈ ਤੇ ਇੰਦਰਾ 1984 ਲਈ, ਰਾਜੀਵ ਨਵੰਬਰ 84 ਲਈ ਕਿਵੇਂ ਜ਼ਿੰਮੇਵਾਰ ਆ ਫਿਰ ਜੇ ਆਹੀ ਨੀਤੀ ਰੱਖੀ ਹੋਵੇ? ਹਕੀਕਤ ਇਹ ਆ ਕਿ ਬਾਦਲ ਪਰਿਵਾਰ ਨੂੰ ਮੁਕੰਮਲ ਤੌਰ ਤੇ ਪਤਾ ਸੀ, ਪਰ ਇਹਨਾਂ ਨੂੰ ਉਦੋਂ ਡੇਰਾ ਸਰਸਾ ਦਾ ਪਿਆਰ ਆਇਆ ਹੋਇਆ ਸੀ।
ਤੇ ਇਹਨਾਂ ਨੇ ਉਦੋਂ ਪੁਲਿਸ ਨੂੰ ਆਖਿਆ ਤੇ ਸੈਣੀ ਨੇ ਕਿਹਾ ਵੀ ਚੱਕ ਦਿਆਂਗੇ ਜੀ, ਗੱਲ ਹੀ ਕੋਈ ਨਹੀਂ। ਉਮਰਾ ਨੰਗਲ ਹੋਣੀ, ਚਰਨਜੀਤ ਸ਼ਰਮੇ ਹੋਣੀ ਇਹ ਗਏ ਨੇ ਤੇ ਬੇਕਿਰਕੀ ਦੇ ਨਾਲ ਸਿੱਖਾਂ ਉੱਤੇ ਜ਼ੁਲਮ ਕੀਤਾ। ਤੇ ਇਹ ਜਿਹੜਾ ਸਾਰਾ ਭਾਣਾ ਉਦੋਂ ਵਾਪਰਿਆ ਉਸ ਵੇਲੇ ਆ ਜਿਹੜੇ ਹੁਣ ਪੰਥਕ ਬਣ ਕੇ ਦਿਖਾਉਂਦੇ ਆ, ਇਹ ਵਿਚਾਰੇ ਕੁਸਕੇ ਨਹੀਂ, ਜਮਾਂ ਹਿੱਲੇ ਨਹੀਂ ਹੈਗੇ। ਤੇ ਹੁਣ ਕਹਿੰਦੇ ਆ ਵੀ ਸਾਨੂੰ ਤਾਂ ਬੜਾ ਰੋਸ ਆ ਵੀ ਇਦਾਂ ਹੋਇਆ। ਡੇਰਾ ਸਰਸਾ ਨੂੰ ਮੁਖੀ ਨੂੰ ਮਾਫੀ ਦਿੱਤੀ ਗਈ, ਉਦੋਂ ਨਹੀਂ ਕੁਸਕੇ ਇਹ ਲੋਕ। RSS ਸਿੱਖੀ ਦਾ ਜੜ੍ਹਾਂ ਵੱਢਦੀ ਰਹੀ, ਉਦੋਂ ਨਹੀਂ ਕੁਸਕੇ ਇਹ ਲੋਕ। ਉਦੋਂ ਜਿਹੜੀ ਕੁਰਸੀ ਸੀ ਉਹ ਬੜੀ ਨਿੱਘੀ ਸੀ, ਹੁਣ ਉਹ ਕੁਰਸੀ ਜਿਹੜੀ ਆ ਉਹ ਨਹੀਂ ਰਹੀ। ਤੇ ਹੁਣ ਲੱਗਦਾ ਇਹਨਾਂ ਨੂੰ ਵੀ ਸੌਖਾ ਜਿਹਾ ਕੰਮ ਆ ਵੀ ਊਂ ਤਾਂ ਪੰਥ ਦੇ ਵਿੱਚ ਆਪਣੀ ਸਾਖ ਬਾਦਲ ਦਲ ਦੀ ਪੂਰੀ ਹੀ ਖੁਰਦੀ ਦਿਖਦੀ ਜਾ ਰਹੀ ਆ। ਤੇ ਐਂ ਹੋ ਸਕਦਾ ਥੋੜਾ ਬਹੁਤਾ ਵਕਾਰ ਜਿਹਾ ਬਣ ਜਾਵੇ ਵੀ ਇਹਨਾਂ ਨੂੰ ਪੰਥ ਬਹੁਤ ਪਿਆਰਾ ਸੀ, ਇਸ ਕਰਕੇ ਇਹਨਾਂ ਨੇ ਫਿਰ ਪਾਰਟੀ ਦੇ ਐਂ ਕਰਤਾ ਸੀ, ਉਹ ਕਰਤਾ ਸੀ। ਸੋ ਜਿਹੜੇ ਬਾਦਲ ਪਰਿਵਾਰ ਤੇ ਬਾਦਲ ਦਲ ਦੇ ਨਾਲ ਇਸ ਵੇਲੇ ਖੜੇ ਨੇ ਉਹ ਵੀ ਉਹੋ ਜਿਹੇ ਹੀ ਨੇ ਜਿਹੋ ਜਿਹੇ ਇਹ ਨੇ ਜਿਹੜੇ ਬਾਗੀ ਸੁਰਾਂ ਅਲਾਪ ਰਹੇ ਨੇ। ਤੇ ਜਿਹੋ ਜਿਹਾ ਰੰਗ ਢੰਗ ਇਹਨਾਂ ਸੂਰਬੀਰਾਂ ਦਾ ਉਹੋ ਜਿਹਾ ਹੀ ਰੰਗ ਢੰਗ ਉਹਨਾਂ ਦਾ। ਇਹ ਕੋਈ 19-21 ਦਾ ਫਰਕ ਜਿਹੜਾ ਹੈਗਾ ਕਹਿਣਾ ਉਹ ਵੀ ਗਲਤ ਗੱਲ ਆ। ਦੋਨੇ ਇਹ ਸੇਮ ਥਿੰਗ ਨੇ, ਦੋਨੇ ਜਾਣੇ ਜੌੜੇ ਨੇ, ਜੌੜੇ ਭਰਾ। ਇਹ ਸਾਰਾ ਕੁਝ ਜਿਹੜਾ ਆਪਾਂ ਪਿਛਲੇ ਸਮੇਂ ਦੇ ਵਿੱਚ ਪੰਥ ਨੇ ਝੱਲਿਆ, ਉਹਨੂੰ ਸਿਰਜਣ ਵਿੱਚ, ਉਹਨੂੰ ਪੈਦਾ ਕਰਨ ਵਿੱਚ, ਉਹਨੂੰ ਪੰਥ ਉੱਤੇ ਥੋਪਣ ਦੇ ਵਿੱਚ ਇਹ ਸਾਰਿਆਂ ਦੀ ਇੱਕੋ ਜਿਹੀ ਜ਼ਿੰਮੇਵਾਰੀ ਹੈ। ਜੇਕਰ ਇਹਨਾਂ ਦੀ ਇੰਨੀ ਉੱਥੇ ਸੱਦ ਪੁੱਛ ਹੀ ਨਹੀਂ ਸੀ, ਜੇਕਰ ਸੁਖਬੀਰ ਇਹਨਾਂ ਦੀ ਸੁਣਦਾ ਹੀ ਨਹੀਂ ਸੀ, ਜੇਕਰ ਵੱਡਾ ਬਾਦਲ ਜਿਹੜਾ ਸੀ ਇਹਨਾਂ ਦੀ ਸੁਣਦਾ ਹੀ ਨਹੀਂ ਸੀ, ਫਿਰ ਇਹਨਾਂ ਨੂੰ ਉਸ ਮੌਕੇ ਫਿਰ ਤਾਂ ਕੁਰਬਾਨੀ ਮੰਨਦਾ ਇਹਨਾਂ ਦੀ ਪੰਥ ਵੀ ਛੱਡ ਕੇ ਆ ਗਏ ਬਈ, ਫਿਰ ਤਾਂ ਪੰਥ ਮੰਨਦਾ ਇਹਨਾਂ ਦੀ ਗੱਲ। ਪਰ ਅੱਜ ਜਦੋਂ ਸੱਤਾ ਕੋਲ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ, ਹੁਣ ਤਾਂ ਪਾਉਣ ਨੂੰ ਹੀ ਆ ਕੁਛ ਜਿਹੜਾ ਉਦੋਂ ਤਾਂ ਇਹ ਕਹਿ ਕੇ ਨਜ਼ਾਰੇ ਲੈ ਲਏ ਵੀ ਬਾਦਲ ਸਾਹਿਬ ਤੁਹਾਡੇ ਨਾਲ ਹੀ ਆ। ਤੇ ਹੁਣ ਇਹ ਸੋਚਦੇ ਆ ਕਿ ਸੱਤਾ ਤਾਂ ਹੈ ਨਹੀਂ ਪਰ ਥੋੜਾ ਬਹੁਤਾ ਵੋਟ ਬੈਂਕ ਮੁੜ ਸਕਦਾ, ਜਿਹੜਾ ਇਸ ਟਾਈਮ 100% ਖਿਲਾਫ ਆ। ਜੇ ਬਾਹਲਾ ਨਹੀਂ ਤਾਂ 10-15-20% ਦਾ ਸਾਡੇ ਵੱਲ ਆਈ ਸਕਦਾ ਜੇਕਰ ਅਸੀਂ ਕਹੀਏ ਅਸੀਂ ਸਾਨੂੰ ਪੰਥ ਦਾ ਬੜਾ ਹੇਜ ਆਉਂਦਾ। ਦੇਖੋ ਜੀ ਅਸੀਂ ਗਲਤ ਗੱਲ ਦੇ ਖਿਲਾਫ ਡਟੇ ਹਾਂ। ਸੋ ਜਿਵੇਂ ਟੌੜਾ ਸਾਹਿਬ ਨੂੰ ਦੁਬਾਰਾ ਪੰਥ 'ਚ ਸ਼ਾਮਲ ਕੀਤਾ ਸੀ, ਉਵੇਂ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਸਾਰਿਆਂ ਦੇ ਨਾਲ ਰਾਬਤੇ 'ਚ। ਤੋ ਐਵੇਂ ਇਹਨਾਂ ਦੇ ਮਗਰ ਲੱਗ ਕੇ ਮੈਨੂੰ ਇਹ ਡਰ ਰਹਿੰਦਾ, ਪਿੱਛੇ ਜੇ ਆਮ ਆਦਮੀ ਪਾਰਟੀ ਵਾਲਿਆਂ ਨੇ ਝੰਡਾ ਝਲਾਤਾ ਤੇ ਸਾਡੇ ਸਾਰੇ ਬਾਹਰਲੇ ਅੰਦਰਲੇ ਸਿੱਖਾਂ ਨੂੰ ਚਾਅ ਚੜ ਗਿਆ ਵੀ ਆਮ ਆਦਮੀ ਪਾਰਟੀ ਹੀ ਤਾਰਨਹਾਰੀ ਹੈ ਸਾਡੀ, ਇਹੀ ਸਾਨੂੰ ਸਾਰਾ ਕੁਝ ਬਣਾ ਕੇ ਦਊ। ਉਦੋਂ ਤਾਂ ਸਾਡੇ ਬੰਦੇ ਇਉਂ ਗੱਲ ਕਰਨ ਵੀ ਕੇਜਰੀਵਾਲ ਹੀ ਪੰਥ ਨੂੰ ਤਾਰੂਗਾ। ਤੇ ਅੰਤ ਕੀ ਨਿਕਲਿਆ? ਅੰਤ ਕੱਖ ਨਹੀਂ ਨਿਕਲਿਆ। ਹੁਣ ਐਵੇਂ ਬਾਦਲਾਂ ਦੇ ਵਿਰੋਧੀ ਮੰਨ ਕੇ ਢੀਂਡਸਿਆਂ ਨੂੰ ਜਾਂ ਇਹ ਜਿਹੜੇ ਬਾਕੀ ਵਿਰੋਧੀ ਟਕਸਾਲੀ ਅਕਾਲੀ ਨੇ ਜਾਂ ਫਲਾਨੇ ਨੇ ਇਹਨਾਂ ਦੇ ਐਵੇਂ ਮਗਰ ਨਾ ਲੱਗ ਤੁਰੀਏ। ਆਪਦੀ ਤਾਕਤ ਵਧਾਓ ਪੰਥ ਦੀ। ਇਹ ਤਾਂ ਹਰ ਉਸ ਧਿਰ ਨੂੰ ਪੰਥ, ਇਹ ਜਿਹੜੇ ਢੀਂਡਸੇ ਹੋਣੀ ਸੀ, ਜਿਹੜੇ ਆਹ ਟਕਸਾਲੀ ਅਕਾਲੀ ਕਹਾਉਂਦੇ ਆ ਜਾਂ ਹੋਰ ਜਿਹੜੇ ਜਿਨ੍ਹਾਂ ਨੂੰ ਅੱਜ ਬਾਦਲ ਦਲ ਜਾਂ ਬਾਦਲ ਪਰਿਵਾਰ ਭੰਡਦਾ ਹੈ, ਇਹ ਸਾਰੇ ਦੇ ਸਾਰੇ ਜਦੋਂ ਪੰਥ ਦੀ ਗੱਲ ਆਉਂਦੀ ਹੈ ਨਾ, ਇਹ ਸਾਰੇ ਪੂਰੇ ਮੁਕੰਮਲ ਤੌਰ ਦੇ ਉੱਤੇ ਇੱਕ ਮੁੱਠ, ਇੱਕ ਯੂਨਿਟ ਵਜੋਂ ਦੂਜੇ ਪਾਸੇ ਭੁਗਤਦੇ। ਕੀ ਜਦੋਂ ਕੈਪਟਨ ਅਮਰਿੰਦਰ ਸਿੰਘ ਵੇਲੇ ਇੱਕ ਵਾਰੀ ਉਹਨੇ ਬਹਿਸ ਜੀ ਕਰਾਈ ਸੀ ਉੱਥੇ ਵੀ ਪਿਛਲੇ ਸਮੇਂ 'ਚ ਖਾੜਕੂਵਾਦ ਜਿਹੜਾ ਉੱਠਿਆ ਇਹਦੇ ਉੱਤੇ ਬਹਿਸ ਕਰਾਉਣੀ ਹੈ, ਉਹਦੇ ਵਿੱਚ ਜੋ ਭਕਾਈ ਬਾਦਲ ਨੇ ਮਾਰੀ ਸੀ ਉਦੋਂ ਸਿੱਖ ਸੰਘਰਸ਼ ਬਾਰੇ ਤੇ ਬਾਬਾ ਜਰਨੈਲ ਸਿੰਘ ਬਾਰੇ, ਸਾਰੀ ਗੱਲ ਨੂੰ ਕਾਂਗਰਸ ਨਾਲ ਜੋੜਤਾ ਸੀ ਉਹਨੇ। ਤੇ ਮੈਂ ਇੱਕ ਗੱਲ ਅੱਜ ਹੋਰ ਵੀ ਇਸ ਪ੍ਰੋਗਰਾਮ ਦੇ ਵਿੱਚ ਦੱਸਣੀ ਚਾਹੁੰਦਾ ਕਿ ਜਿਹੜਾ ਸੁਣਦੇ ਆਏ ਆ ਨਾ ਕਿ ਬਾਬਾ ਜਰਨੈਲ ਸਿੰਘ ਕਾਂਗਰਸ ਦੇ ਏਜੰਟ ਸੀ, ਇਹ ਗੱਲ ਸਭ ਤੋਂ ਪਹਿਲੀ ਵਾਰ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਕਹੀ ਸੀ, ਜਿਸ ਗੁਰਚਰਨ ਸਿੰਘ ਟੌੜਾ ਨੂੰ ਬਾਅਦ ਚ 1999 ਚ ਇਹਨਾਂ ਨੇ ਸ਼ਾਦਾ ਦਿੱਤਾ ਬਾਕੀ ਬਾਦਲ ਦਲ ਨੇ ਵੀ ਤੂੰ ਵੀ ਕਾਂਗਰਸ ਦਾ ਏਜੰਟ ਆ। ਇਹ ਜਿਹੜਾ ਕਾਂਗਰਸ ਦੇ, ਮੈਂ ਇਹਦੇ ਬਾਰੇ ਥੋੜੀ ਜਿਹੀ ਗੱਲ, ਦਲ ਖਾਲਸਾ ਜਥੇਬੰਦੀ 1978 ਦੇ ਵਿੱਚ ਜਦੋਂ ਹੋਂਦ ਵਿੱਚ ਆਈ ਆ, ਉਦੋਂ ਹੋਂਦ ਵਿੱਚ ਆਈ ਜਦੋਂ 1978 ਦਾ ਸਾਕਾ ਹੋ ਗਿਆ, ਉਦੋਂ ਨਿੱਕੀਆਂ ਮੋਟੀਆਂ ਕਈ ਜਥੇਬੰਦੀਆਂ ਦਾ ਇਕੱਠ ਕਰਕੇ
ਚੰਡੀਗੜ੍ਹ ਦੇ ਵਿੱਚ ਸਰਦਾਰ ਕਪੂਰ ਸਿੰਘ ਹੋਣੀ ਵੀ ਸੀ, ਸਾਰੀ ਗੱਲ ਦੇ ਵਿੱਚ ਇਹ ਜਥੇਬੰਦੀ ਬਣੀ। ਇਹਦੇ ਮੁੱਖ ਪੰਚ ਉਦੋਂ ਹਰਸਿਮਰਨ ਸਿੰਘ ਜੀ ਹੁੰਦੇ ਸੀ। ਉਹਨਾਂ ਨੇ ਇੱਕ ਕਿਤਾਬ ਲਿਖੀ ਆ ਖਾਲਸਾ ਯੁੱਗ ਦੇ ਪੈਂਡੇ। ਉਹਦੇ ਵਿੱਚ ਇੱਕ ਲਿਖਤ ਵਾ ਜਿਹੜੀ ਅੱਜ ਇਸ ਸਾਡੀ ਚਰਚਾ ਦੇ ਨਾਲ ਕਾਫੀ ਜ਼ਿਆਦਾ ਉਹਦਾ ਤਾਲਮੇਲ ਆ। ਮੈਂ ਉਹਨਾਂ ਕੁ ਹਿੱਸਾ ਜਿਹੜਾ ਹੈਗਾ ਸੰਗਤਾਂ ਨਾਲ ਸਾਂਝਾ ਕਰਨਾ ਚਾਹੁੰਦਾ। ਖਾਲਸਾ ਯੁੱਗ ਦੇ ਪੈਂਡੇ ਚੋਂ ਸਰਦਾਰ ਹਰਸਿਮਰਨ ਸਿੰਘ ਦਾ। ਸੰਤ ਭਿੰਡਰਾਂ ਵਾਲਿਆਂ ਨੇ ਨਿਰੰਕਾਰੀ ਵਿਰੋਧੀ ਸਾਕੇ ਤੋਂ ਬਾਅਦ ਵਾਪਰੀਆਂ ਕਈ ਘਟਨਾਵਾਂ ਦੇ ਮੰਥਨ ਵਿੱਚੋਂ ਸਿੱਖ ਭਾਵਨਾ ਦੇ ਇੱਕ ਬਿੰਬ ਦਾ ਰੂਪ ਧਾਰਨ ਕਰ ਲਿਆ ਸੀ। ਦਲ ਖਾਲਸਾ ਦੀ ਲੀਡਰਸ਼ਿਪ, ਜੋ ਸਿੱਖਾਂ ਦੀ ਇੱਕ ਬਦਲਵੀਂ ਲੀਡਰਸ਼ਿਪ ਦੇ ਤੌਰ ਤੇ ਤਿਆਰ ਹੋ ਰਹੀ ਸੀ, ਉਸ ਵਿੱਚ ਇਹਨਾਂ ਭਾਵਨਾਵਾਂ ਦੇ ਰਾਜਸੀ ਰੂਪਾਂਤਰਣ ਦੀ ਪ੍ਰਕਿਰਿਆ ਚੱਲ ਰਹੀ ਸੀ। ਇਹ ਜਥੇਬੰਦੀ ਸਿੱਖ ਪੰਥ ਵਿੱਚ ਵਿਚਰ ਕੇ ਮੁੱਢਲੇ ਤੌਰ ਤੇ ਨੀਤੀਆਂ ਦੇ ਆਧਾਰ ਤੇ ਅਕਾਲੀ ਵਿਰੋਧੀ ਰੁਖ ਰੱਖਦੀ ਸੀ। ਸੋ 1980-81 ਵਿੱਚ ਜਦੋਂ ਸਿੱਖ ਸੰਘਰਸ਼ ਨੇ ਨਵੀਂ ਕਰਵਟ ਲਈ ਤਾਂ ਸਿੱਖਾਂ ਦੀਆਂ ਸਾਰੀਆਂ ਹੋਰ ਛੋਟੀਆਂ ਵੱਡੀਆਂ ਜਥੇਬੰਦੀਆਂ ਇਹਨਾਂ ਉਪਰੋਕਤ ਦੋਨਾਂ ਧਿਰਾਂ ਸਮੇਤ ਇਸ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਹੋ ਗਈਆਂ। ਪੰਜਾਬ ਦੀ ਸਿਆਸਤ ਦੇ ਇਸ ਵੱਡੇ ਵਿਹੜੇ ਵਿੱਚ ਸਿੱਖਾਂ ਦਾ ਹਰ ਛੋਟਾ ਵੱਡਾ ਆਗੂ ਆਪੋ ਆਪਣੇ ਅਕੀਦੇ ਨਾਲ ਲੈ ਕੇ ਸੰਘਰਸ਼ ਲੜਦਿਆਂ ਹੋਇਆਂ ਸਿੱਖਾਂ ਵਿੱਚ ਤਾਕਤ ਗ੍ਰਹਿਣ ਕਰਨ ਦੀ ਦੌੜ ਵਿੱਚ ਜੁਟ ਗਿਆ। ਇਸ ਤਰ੍ਹਾਂ ਪੰਜਾਬ ਦੀ ਰਣਨੀਤੀ ਵਿੱਚ ਤਿੰਨ ਵੱਡੇ ਕੇਂਦਰ ਅਥਵਾ ਸਮੀਕਰਨ ਬਣੇ। ਇੱਕ ਪਾਸੇ ਕੇਂਦਰ ਤੇ ਪੰਜਾਬ ਦੀਆਂ ਕਾਂਗਰਸੀ ਸਰਕਾਰਾਂ ਤੇ ਅਕਾਲੀ ਸਭ ਤੋਂ ਵੱਡੀ ਵਿਰੋਧੀ ਧਿਰ ਸੀ, ਜੋ ਉਹਨਾਂ ਦੇ ਪਹਿਲਾਂ ਹੀ ਮੁੱਖ ਨਿਸ਼ਾਨਾ ਬਣੇ ਹੋਏ ਸੀ। ਸਿੱਖ ਪੰਥ ਦੇ ਅੰਦਰ ਨੀਤੀਆਂ ਤੇ ਕੰਮ ਕਰਨ ਦੇ ਢੰਗਾਂ ਦੀ ਆਲੋਚਨਾ ਪੱਖੋਂ ਦਲ ਖਾਲਸਾ ਤੇ ਸੰਤ ਜਰਨੈਲ ਸਿੰਘ ਅਕਾਲੀਆਂ ਦੇ ਵਿਰੁੱਧ ਸੀ। ਇਸ ਲਈ ਦੁਸ਼ਮਣ ਦੇ ਦੁਸ਼ਮਣ ਦੋਸਤ ਦੇ ਰਾਜਸੀ ਗੁਰ ਅਨੁਸਾਰ ਕਾਂਗਰਸ ਤੇ ਇਹਨਾਂ ਉਪਰੋਕਤ ਦੋਵੇਂ ਧਿਰਾਂ ਦੇ ਹਿੱਤ ਇਸ ਪੱਖੋਂ ਇੱਕ ਹੀ ਨਜ਼ਰ ਆਉਂਦੇ ਸੀ। ਮਤਲਬ ਕਿ ਲਿਖਾਰੀ ਇਹ ਕਹਿ ਰਿਹਾ, ਸਿਮਰ ਸਿੰਘ ਇਹ ਕਹਿ ਰਹੇ ਆ ਕਿ ਅਕਾਲੀ ਰਾਜ ਦੇ ਵਿੱਚ, ਬਾਦਲ ਦੇ ਰਾਜ ਵਿੱਚ 1978 ਦੇ ਵਿੱਚ ਜੋ ਸਿੱਖਾਂ ਦਾ ਘਾਣ ਹੋਇਆ ਔਰ ਨਿਰੰਕਾਰੀ ਗੁਰਵਚਨਾਂ ਬਾਅਦ ਚ ਆਰਾਮ ਨਾਲ ਅੰਬਾਲੇ ਬਰੀ ਕੀਤਾ ਗਿਆ, ਸਿੱਖਾਂ ਨੂੰ ਚੜਾਉਣ ਜੋਗਾ ਕੀਤਾ ਕਿ ਤੁਹਾਡਾ ਗੁਰੂ ਜਿਹੜਾ ਉਹ ਤਾਂ 52 ਛੁਡਾ ਕੇ ਲਿਆਇਆ ਸੀ ਤੇ ਸਾਡਾ ਗੁਰੂ 62 ਛੁਡਾ ਕੇ ਲਿਆਇਆ, ਇਹੋ ਜਿਹੀਆਂ ਗੱਲਾਂ ਨਿਰੰਕਾਰੀਆਂ ਨੇ ਕੀਤੀਆਂ ਸੀ। ਇਹ ਸਾਰੀ ਕਰਤੂਤ ਅਕਾਲੀਆਂ ਦੇ ਰਾਜ ਵਿੱਚ ਹੋਈ ਸੀ। ਇਸ ਕਰਕੇ ਦਲ ਖਾਲਸਾ ਤੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦੇ ਸੀ। ਜਿਵੇਂ ਹੁਣ ਅਸੀਂ ਕਹਿੰਦੇ ਆ ਕਿ ਡੇਰਾ ਸਰਸਾ ਦੀ 10 ਸਾਲ ਡਟ ਕੇ ਹਮਾਇਤ ਕੀਤੀ ਬਾਦਲ ਪਰਿਵਾਰ ਨੇ, ਬਾਦਲ ਦਲ ਨੇ। ਤੇ ਇਹ ਗੱਲ ਜਿਹੜੀ ਹੈ ਕਿ ਜਦੋਂ ਬਾਬਾ ਜਰਨੈਲ ਸਿੰਘ ਤੇ ਦਲ ਖਾਲਸਾ ਤੇ ਹੋਰ ਜਿਹੜੇ ਸੀ ਸਿੱਖ, ਉਹ ਬਾਦਲ ਦਲ ਨੂੰ, ਅਕਾਲੀ ਦਲ ਨੂੰ ਉਦੋਂ ਭੰਡਦੇ ਸੀ, ਨਿਸ਼ਾਨੇ ਤੇ ਲੈਂਦੇ ਸੀ ਕਿ ਤੁਹਾਡੇ ਰਾਜ ਭਾਗ ਵਿੱਚ ਇਹ ਕਰਤੂਤ ਹੋਈ ਆ ਨਰਕਧਾਰੀਆਂ ਵਾਲੀ, ਤਾਂ ਕਾਂਗਰਸ ਨੂੰ ਇਹ ਗੱਲ ਸੂਤ ਬਹਿੰਦੀ ਸੀਗੀ ਵੀ, ਕਿਉਂਕਿ ਉਹ ਵੀ ਅਕਾਲੀ ਦਲ ਨੂੰ ਨਿਸ਼ਾਨੇ ਤੇ ਰੱਖਦੀ ਸੀ ਕਾਂਗਰਸ। ਸੋ ਕਾਂਗਰਸ, ਬਾਬਾ ਜਰਨੈਲ ਸਿੰਘ ਤੇ ਦਲ ਖਾਲਸਾ ਤੇ ਹੋਰ ਪੰਥ ਪ੍ਰਸਤ ਲੋਕ ਇੱਕੋ ਟਾਈਮ ਦੇ ਉੱਤੇ ਅਕਾਲੀ ਦਲ ਨੂੰ ਭੰਡ ਰਹੇ ਸੀ ਤੇ ਅਕਾਲੀ ਦਲ ਕਹਿ ਰਿਹਾ ਸੀ ਦੇਖਿਆ ਸਾਨੂੰ ਸਾਰੇ ਭੰਡਦੇ ਆ, ਆਪਸ ਵਿੱਚ ਰਲੇ ਹੋਏ ਨੇ, ਕਾਂਗਰਸ ਦੇ ਏਜੰਟ ਨੇ ਆ। ਤਾਂ ਜਿਵੇਂ ਹੁਣ ਪੰਥ ਪ੍ਰਸਤ ਸਿੱਖ ਕੋਈ ਵੀ ਹੋਵੇ, ਜਦੋਂ ਉਹ ਬਾਦਲ ਦਲ ਨੂੰ ਨਿਸ਼ਾਨੇ ਤੇ ਲੈਂਦਾ ਹੈ ਕਿ ਭਾਈ ਇਹਨਾਂ ਦੇ ਰਾਜ ਵਿੱਚ 10 ਸਾਲ ਸਿੱਖੀ ਦਾ ਤੇ ਸਿੱਖਾਂ ਦਾ ਜਲੂਸ ਨਿਕਲਿਆ, ਇਹਨਾਂ ਨੇ ਡੇਰਾ ਸਰਸਾ, ਡੇਰਾ ਭਨਿਆਰਾ, ਡੇਰਾ ਨੂਰਮਹਿਲ ਤੇ ਹਰ ਇੱਕ ਕਿਹੜਾ ਲੰਡੂ ਸਾਹਿਬ ਦਾ ਜਿਹੜਾ ਕਿਹੜਾ ਸਿੱਖੀ ਦਾ ਦੁਸ਼ਮਣ ਆ ਜਿਹਦੇ ਨਾਲ ਬਾਦਲ, ਸੁਖਬੀਰ ਬਾਦਲ ਦੀ ਤੇ ਵੱਡੇ ਬਾਦਲ ਦੀ ਫੋਟੋ ਨਹੀਂ ਹੈਗੀ, ਕਿਹਦੇ ਕੋਲੇ ਜਾ ਕੇ ਮੱਥਾ ਨਹੀਂ ਟੇਕਿਆ ਇਹਨਾਂ ਨੇ। ਤੇ ਜਦੋਂ ਇਹ ਗੱਲ ਕਹੀ ਜਾਂਦੀ ਆ ਉਸ ਟਾਈਮ ਫਿਰ ਕਾਂਗਰਸ ਵਾਲਿਆਂ ਨੂੰ ਵਧੀਆ ਲੱਗਦੇ ਆ ਵੀ ਇਹ ਵਧੀਆ ਬੰਦੇ ਨੇ ਜਿਹੜੇ ਪੰਥ ਵਾਲੇ ਨੇ। ਤੋ ਇੰਨੀ ਗੱਲ ਦੇ ਲਈ ਫਿਰ ਬਾਦਲ ਦਲ ਕਹਿੰਦਾ ਦੇਖਿਆ ਸਾਨੂੰ ਕਾਂਗਰਸ ਵੀ ਭੰਡਦੀ ਆ ਤੇ ਸਾਨੂੰ ਆ ਪੰਥਕ ਵੀ ਭੰਡਦੇ ਆ, ਇਹ ਪੰਥਕ ਜਿੰਨੇ ਨੇ ਕਾਂਗਰਸ ਦੇ ਏਜੰਟ ਨੇ। ਸੋ ਇਹ ਸਮੀਕਰਨ ਇੱਥੇ ਸਰਦਾਰ ਹਰਸਿਮਰਨ ਸਿੰਘ ਇਹ ਤੇ ਚਰਚਾ ਕਰ ਰਹੇ ਆ। ਦੁਸ਼ਮਣ ਦੇ ਦੁਸ਼ਮਣ ਦੋਸਤ, ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ, ਦੇ ਰਾਜਸੀ ਗੁਰ ਅਨੁਸਾਰ ਕਾਂਗਰਸ ਤੇ ਉਹਨਾਂ ਵਿਰੁੱਧ ਦੋਵੇਂ ਧਿਰਾਂ ਦੇ ਹਿੱਤ ਇਸ ਪੱਖੋਂ ਇੱਕ ਹੀ ਨਜ਼ਰ ਆਉਂਦੇ ਸਨ। ਇੱਥੇ ਜ਼ਰੂਰੀ ਨਹੀਂ ਸੀ ਕਿ ਇਹਨਾਂ ਦੋਨਾਂ ਧਿਰਾਂ ਦੀ ਆਪਸ ਵਿੱਚ ਕੋਈ ਸਿਆਸੀ ਸਮਝ ਬੂਝ ਸੀ। ਅਸੀਂ ਸਮਾਜ ਵਿੱਚ ਵੈਸੇ ਵੀ ਕਿਸੇ ਮੁੱਦੇ ਉੱਤੇ ਕਿਸੇ ਵਿਰੁੱਧ ਲੜਨਾ ਹੋਵੇ ਤਾਂ ਉਸ ਦੂਜੀ ਧਿਰ ਦੇ ਵਿਰੋਧੀਆਂ ਨੂੰ, ਜੋ ਕਿਸੇ ਤਰ੍ਹਾਂ ਸਾਡੇ ਵੀ ਵਿਰੋਧੀ ਹੁੰਦੇ ਨੇ, ਦੀਆਂ ਨੀਤੀਆਂ ਤੇ ਸਰਗਰਮੀਆਂ ਨੂੰ ਬੜੇ ਗੌਰ ਨਾਲ ਬਾਝਦੇ ਹਾਂ ਕਿ ਉਹ ਸਾਡੇ ਪਹਿਲੇ ਦੁਸ਼ਮਣ ਨੂੰ ਕਿਵੇਂ ਤੇ ਕਦੋਂ ਨੁਕਸਾਨ ਪਹੁੰਚਾਉਂਦੇ ਨੇ। ਕਾਂਗਰਸ ਦੇ ਨੀਤੀ ਘਾੜਿਆਂ ਨੇ ਆਪਣੇ ਤੀਰ ਤਾਂ ਦੋਨਾਂ ਜਾਨੀ ਅਕਾਲੀਆਂ ਤੇ ਦਲ ਖਾਲਸਾ ਵੱਲ ਸਿੱਧੇ ਹੋਏ ਸਨ, ਪਰ ਵੱਡੀ ਗਿਣਤੀ ਮਾਰ ਕਰਨ ਵਾਲਾ ਤੀਰ ਅਕਾਲੀ ਵਿਰੋਧੀ ਕਮਾਨ ਉੱਤੇ ਚੜਾਇਆ ਹੋਇਆ ਸੀ। ਦੂਜੇ ਪਾਸੇ ਦਲ ਖਾਲਸਾ ਲਈ ਕਾਂਗਰਸ ਤੇ ਦਿੱਲੀ ਹਕੂਮਤ ਸਿੱਖਾਂ ਦੀ ਪਹਿਲਾਂ ਹੀ ਵਿਰੋਧੀ ਜਮਾਤ ਸੀ, ਜਿਸ ਹੱਥ ਇਤਿਹਾਸ ਦੀਆਂ ਗਲਤੀਆਂ ਕਾਰਨ ਸਿੱਖਾਂ ਦੇ ਅਧਿਕਾਰ ਆ ਗਏ ਹੋਏ ਸਨ। ਪਰ ਸਿੱਖ ਹੱਕਾਂ ਲਈ ਲੜਨ ਲਈ ਅਵੇਸਲਾਪਣ ਤੇ ਸਿੱਖ ਸਿਆਸਤ ਦੇ ਗੰਧਲੇਪਣ ਲਈ ਜ਼ਿੰਮੇਵਾਰ ਅਕਾਲੀ ਆਗੂ ਵੀ ਇਸ ਤਰਾਸਦੀ ਦੇ ਘੱਟ ਦੋਸ਼ੀ ਨਹੀਂ ਸਨ। 1978 ਤੋਂ ਬਾਅਦ
ਸਿੱਖ ਸਮਾਜ ਵਿੱਚ ਬਣੇ ਅਕਾਲੀ ਵਿਰੋਧੀ ਮਾਹੌਲ ਅਨੁਸਾਰ ਦਲ ਖਾਲਸਾ ਤੇ ਸੰਤ ਜੀ ਨੇ ਸਿੱਖਾਂ ਵਿੱਚ ਸਿਆਸੀ ਅਤੇ ਜਥੇਬੰਦਕ ਤਾਕਤ ਗ੍ਰਹਿਣ ਕਰਨ ਲਈ ਅਕਾਲੀ ਵਿਰੋਧ ਨੂੰ ਉਤਨੀ ਹੀ ਸ਼ਿੱਦਤ ਨਾਲ ਉਭਾਰਿਆ ਜਿਤਨਾ ਕਿ ਇਹ ਕੇਂਦਰ ਸਰਕਾਰ ਵਿਰੁੱਧ ਸਿੱਖ ਗੁੱਸੇ ਦਾ ਪ੍ਰਗਟਾਵਾ ਕਰਦੇ ਸਨ। ਪਰ ਇੱਕ ਗੱਲ ਸਪਸ਼ਟ ਸੀ ਕਿ ਇਹਨਾਂ ਉੱਭਰ ਰਹੀਆਂ ਸ਼ਕਤੀਆਂ ਲਈ ਪਹਿਲੀ ਤਰਜੀਹ ਸਿੱਖ ਸਮਾਜ ਵਿੱਚ ਉਪਰੋਕਤ ਤਾਕਤ ਗ੍ਰਹਿਣ ਕਰਨਾ ਸੀ। ਇਸ ਲਈ ਕੁਦਰਤੀ ਹੀ ਇਹ ਲੋਕ ਅਕਾਲੀਆਂ ਦੀਆਂ ਕਮਜ਼ੋਰੀਆਂ ਨੂੰ ਜ਼ਿਆਦਾ ਉਭਾਰ ਰਹੇ ਸਨ, ਜਿਸ ਦਾ ਕੁਦਰਤੀ ਨਤੀਜਾ ਕਾਂਗਰਸ ਦੇ ਲਾਭ ਵਿੱਚ ਵੀ ਜਾ ਰਿਹਾ ਸੀ। ਤੀਜੇ ਪਾਸੇ ਅਕਾਲੀਆਂ ਲਈ ਵੀ ਆਪਣੀ ਸਿਆਸਤ ਦਾ ਇੱਕ ਕਠਿਨ ਪੜਾਅ ਬੀਤ ਰਿਹਾ ਸੀ। ਉਹਨਾਂ ਲਈ ਸਿੱਖ ਜਾਗਰਤੀ ਦਾ ਇਹ ਮਾਹੌਲ ਪਹਿਲਾਂ ਕਦੀ ਇਤਨਾ ਚੁਣੌਤੀ ਭਰਪੂਰ ਬਣਿਆ ਹੀ ਨਹੀਂ ਸੀ। ਪਿਛਲੇ ਸਮੇਂ ਵਿੱਚ ਉਹ ਜਿਵੇਂ ਚਾਹੁੰਦੇ ਸਨ ਸਿੱਖਾਂ ਨੂੰ ਆਪਣੀ ਸਿਆਸਤ ਲਈ ਵਰਤਦੇ ਆ ਰਹੇ ਸਨ। ਵੋਟਾਂ ਦੀ ਸਿਆਸਤ ਉੱਤੇ ਆਧਾਰਿਤ ਨੀਤੀਆਂ ਵਿੱਚ ਉਹਨਾਂ ਦਾ ਅੰਦਰੂਨੀ ਵਿਰੋਧਤਾ ਹੁੰਦਾ ਸੀ, ਪਰ ਜਿਸ ਨੂੰ ਉਹ ਸੰਭਾਲ ਲੈਂਦੇ ਸੀ ਕਿਉਂਕਿ ਅਜਿਹੇ ਵਿਰੋਧ ਅਕਾਲੀ ਕਲਚਰ ਦੇ ਅੰਦਰੋਂ ਹੀ ਹੁੰਦਾ ਸੀ। ਪਰ ਇਹ ਪਹਿਲੀ ਵਾਰ ਸੀ ਕਿ ਦਲ ਖਾਲਸਾ ਤੇ ਸੰਤ ਜੀ ਦੇ ਰੂਪ ਵਿੱਚ ਇਸ ਕਲਚਰ ਤੋਂ ਹਟਵਾਂ ਬਾਹਰੀ ਵਿਰੋਧ ਹੋ ਰਿਹਾ ਸੀ ਜੋ ਸਿੱਖ ਪੰਥ ਦੀ ਅਗਵਾਈ ਦੇ ਉਹਨਾਂ ਦੇ ਹੱਕ ਨੂੰ ਵੰਗਾਰ ਰਿਹਾ ਸੀ। ਇਸ ਲਈ ਅਕਾਲੀਆਂ ਲਈ ਜਿੱਥੇ ਕਾਂਗਰਸ ਇੱਕ ਵਿਰੋਧੀ ਜਮਾਤ ਸੀ, ਉੱਥੇ ਪੰਥ ਦੇ ਅੰਦਰੋਂ ਪੰਥ ਦੇ ਹਿੱਤਾਂ ਲਈ ਗੱਲ ਕਰਨ ਵਾਲੀਆਂ ਇਹਨਾਂ ਧਾਰਮਿਕ ਅਤੇ ਸਿਆਸੀ ਤਾਕਤਾਂ ਨਾਲ ਨਜਿੱਠਣਾ ਵੀ ਉਹਨਾਂ ਦੇ ਏਜੰਡੇ ਤੇ ਆ ਗਿਆ ਸੀ। ਇਸ ਤਰ੍ਹਾਂ ਪੰਜਾਬ ਦੇ ਸਿਆਸੀ ਤੇ ਸਿੱਖ ਸੰਘਰਸ਼ ਦੇ ਇਸ ਵੱਡੇ ਅਖਾੜੇ ਵਿੱਚ ਤਿੰਨ ਧਿਰਾਂ ਬਣੀਆਂ ਹੋਈਆਂ ਸੀ, ਜਿਨ੍ਹਾਂ ਦੇ ਤੀਰ ਇੱਕ ਦੂਜੇ ਵੱਲ ਸਿੱਧੇ ਹੋਏ ਸੀ। ਦਲ ਖਾਲਸਾ ਤੇ ਸੰਤ ਜੀ ਨੂੰ ਸਿਆਸੀ ਤੌਰ ਤੇ ਬਦਨਾਮ ਕਰਨ ਦੀ ਨੀਤੀ ਅਧੀਨ ਇਹਨਾਂ ਨੂੰ ਕਾਂਗਰਸ ਦੇ ਏਜੰਟ ਕਹਿਣ ਤੱਕ ਜਾਣਾ ਅਕਾਲੀ ਕਲਚਰ ਦੇ ਉਸੇ ਸੁਭਾਅ ਵਾਂਗ ਹੈ ਜਿਵੇਂ ਭਾਰਤ ਸਰਕਾਰ ਆਪਣੇ ਹਰ ਵਿਰੋਧ ਨੂੰ ਵਿਦੇਸ਼ੀ ਹੱਥ ਹੋਣ ਦਾ ਨਾਂ ਦਿੰਦੀ ਆਈ ਹੈ। ਅਕਾਲੀ ਚੂੰਕਿ ਸਿੱਖ ਸਿਆਸਤ ਦੀ ਕਾਬਜ਼ ਧਿਰ ਸਨ, ਇਸ ਲਈ ਉਹਨਾਂ ਦੀਆਂ ਗੱਲਾਂ ਸਿੱਖਾਂ ਅਤੇ ਹੋਰ ਲੋਕਾਂ ਨੇ ਪ੍ਰੈਸ ਦੇ ਅਕਾਲੀ ਪੱਖੀ ਮਾਧਿਅਮ ਰਾਹੀਂ ਵੀ ਸੁਣੀਆਂ ਪੜ੍ਹੀਆਂ ਤੇ ਉਹਨਾਂ ਤੇ ਯਕੀਨ ਕਰ ਲਿਆ। ਇਸੇ ਤਰ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਲਈ ਨਜਿੱਠਣ ਲਈ ਉਸ ਸਮੇਂ ਤਰਜੀਹ ਦਲ ਖਾਲਸਾ ਜਾਂ ਸੰਤ ਜੀ ਜਾਂ ਖਾਲਿਸਤਾਨ ਲਈ ਲਹਿਰ ਨਹੀਂ ਸੀ, ਸਗੋਂ ਅਕਾਲੀ ਐਜੀਟੇਸ਼ਨ ਤੇ ਅਕਾਲੀ ਲੀਡਰਸ਼ਿਪ ਸੀ। ਵੈਸੇ ਵੀ ਇਹਨਾਂ ਜਥੇਬੰਦੀਆਂ ਨੂੰ ਬਦਨਾਮ ਕਰਕੇ ਅਸਲ ਵਿੱਚ ਅਕਾਲੀ ਕਾਂਗਰਸ ਦਾ ਹੀ ਕੰਮ ਆਸਾਨ ਕਰ ਰਹੇ ਸੀ। ਸਿਆਸਤੀ ਕਲਾਬਾਜ਼ੀ ਤੇ ਸਰਕਾਰਾਂ ਚਲਾਉਣ ਦੀ ਇਹ ਕਿਤਨੀ ਅਜੀਬ ਤੇ ਹੈਰਾਨਕੁੰਨ ਤਿਕੋਣ ਬਣ ਗਈ ਸੀ ਕਿ ਖਾਲਿਸਤਾਨ ਦਾ ਨਾਅਰਾ ਤੇ ਇਸ ਸੰਬੰਧੀ ਯਤਨ ਜੋ ਸਰਕਾਰ ਦੇ ਵਿਰੁੱਧ ਤਾਂ ਸਨ, ਪਰ ਉਸ ਨੂੰ ਅਜੇ ਨੁਕਸਾਨ ਪਹੁੰਚਾਉਣ ਦੀ ਸਥਿਤੀ ਵਿੱਚ ਨਹੀਂ ਸਨ। ਉਹ ਸਰਕਾਰ ਦੇ ਅਕਾਲੀ ਵਿਰੋਧੀ ਰਵੱਈਏ ਕਾਰਨ ਉਸ ਲਈ ਲਾਭਦਾਇਕ ਸਿੱਧ ਹੋ ਰਹੇ ਸਨ। ਅਜਿਹੇ ਹਾਲਾਤ ਵਿੱਚ ਦਲ ਖਾਲਸਾ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੀ ਕਰ ਸਕਦੇ ਸਨ? ਹਰ ਆਮ ਸੋਝੀ ਵਾਲੇ ਸਿੱਖ ਨੂੰ ਇਹ ਗੱਲ ਅਪੀਲ ਵੀ ਕਰਦੀ ਸੀ, ਪਰ ਅਜਿਹਾ ਹੈ ਨਹੀਂ ਸੀ, ਜਿਹਾ ਕਿ ਬਾਅਦ ਦੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ। ਅਕਾਲੀਆਂ ਦੀ ਰਾਖ ਉੱਤੇ ਉੱਠੀਆਂ ਇਹਨਾਂ ਤਾਕਤਾਂ ਨੂੰ ਸਰਕਾਰ ਨੇ ਆਪਣੀ ਤਾਕਤ ਦੇ ਜ਼ੋਰ ਨਾਲ ਦਬਾਇਆ, ਜਿਸ ਵਿੱਚੋਂ ਅਕਾਲੀ ਕਲਚਰ ਨੇ ਖੁਸ਼ੀ ਮਨਾਈ। ਸਿੱਖ ਪੰਥ ਉੱਤੇ ਪਏ ਇਸੇ ਸੱਭਿਆਚਾਰ ਦੇ ਪ੍ਰਭਾਵ ਅਧੀਨ ਆਮ ਸਿੱਖ ਅਜੇ ਵੀ ਕਈ ਹਾਲਾਤਾਂ ਵਿੱਚ ਸ਼ਹੀਦੀ ਪਾ ਚੁੱਕਿਆ ਤੇ ਸਿਆਸੀ ਤੌਰ ਤੇ ਖਤਮ ਹੋਇਆਂ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਬਦਲਣ ਲਈ ਤਿਆਰ ਨਹੀਂ, ਜੋ ਇਸ ਸਾਰੇ ਪਿਛਲੇਰੇ ਸਿੱਖ ਸੰਘਰਸ਼ ਦਾ ਨਿਰਾਸ਼ਾਜਨਕ ਪਹਿਲੂ ਹੈ। ਦਲ ਖਾਲਸਾ ਤੇ ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸ ਦੇ ਏਜੰਟ ਗਿਆਨੀ ਜੈਲ ਸਿੰਘ ਤੇ ਸੰਜੇ ਗਾਂਧੀ ਦੀ ਉਪਜ ਆਦ ਤੋਹਮਤਾਂ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਪਿੱਛੇ ਇਹੋ ਹੀ ਰੁਝਾਨ ਮਾੜੀਆਂ ਬਿਰਤੀਆਂ ਤੇ ਸਿਆਸੀ ਤਿਕੜਮਬਾਜ਼ੀਆਂ ਕੰਮ ਕਰਦੀਆਂ ਸਨ, ਜਿਨ੍ਹਾਂ ਵਿੱਚ ਇਹਨਾਂ ਉੱਠੀਆਂ ਸਿੱਖ ਕਰੂੰਬਲਾਂ ਦਾ ਸੈਂਡਵਿਚ ਹੋ ਗਿਆ। ਫਿਰ ਇਸ ਵਿੱਚ ਅੱਗੇ ਚੱਲ ਕੇ ਲਿਖਿਆ ਕਿ ਜਿਹੜੇ ਭਾਈ ਹਰਸਿਮਰਤ ਸਿੰਘ ਆ, ਇਹਨਾਂ ਦੀ ਜਿਹੜੀ ਵਾਈਫ ਆ, ਇਹਨਾਂ ਦੀ ਸਿੰਘਣੀ ਆ, ਉਹਦੇ ਬੋਲ ਨੇ ਬੀਬੀ ਕੁਲਵੰਤ ਕੌਰ ਦੇ, ਭਰਾ ਜੀ ਮੈਂ ਤਾਂ ਉਦੋਂ ਹੀ ਇਹਨਾਂ ਨੂੰ ਕਿਹਾ ਸੀ ਕਿ ਇਹ ਸਿਆਸਤ ਬੜੀ ਬੇਰਹਿਮ ਚੀਜ਼ ਹੈ, ਇਹ ਬੜੀ ਬੇਲਿਹਾਜ਼ ਤੇ ਜ਼ਾਲਮ ਹੁੰਦੀ ਹੈ। ਬਹੁਤਾ ਅਕਾਲੀ ਵਿਰੋਧੀ ਹੋ ਕੇ ਨਾ ਚੱਲੋ, ਕੌਮ ਦੀ ਚੰਗੀ ਭਲੀ ਸੇਵਾ ਕਰਦੇ ਕਰਦੇ ਬਦਨਾਮ ਹੋ ਜਾਵੋਗੇ। ਕਾਵਾਂ ਦੇ ਇਸ ਰਾਮ ਰੌਲੇ ਵਿੱਚ ਤੁਹਾਡੀ ਕਿਸੇ ਨੇ ਨਹੀਂ ਸੁਣਨੀ। ਉਹ ਕੁਝ ਹੋਇਆ ਪਿਛਲੇ 8-9 ਸਾਲਾਂ ਦੇ ਅੰਦਰ ਇਸ ਅਕਾਲਤਾ ਤੇ ਅਲੱਗ ਥਲੱਗਤਾ ਵਿੱਚ ਘੁੱਟਦੇ ਨਜ਼ਰ ਆ ਰਹੇ ਨੇ। ਪਾਰਟੀ ਪਹਿਲਾਂ ਹੀ ਖਤਮ ਹੋ ਗਈ ਹੈ, ਨਾਲ ਤੁਰਨ ਨੂੰ ਕੋਈ ਤਿਆਰ ਨਹੀਂ ਹੋਇਆ। ਅੱਗੇ ਬੀਬੀ ਦੇ ਇਤਿਹਾਸਕ ਬੋਲ ਨੇ ਜੀ, ਮੇਰਾ ਤਾਂ ਉਦੋਂ ਹੀ ਇਸ ਸੰਬੰਧੀ ਮੱਥਾ ਠਣਕਿਆ ਸੀ ਜਦੋਂ 1978 ਵਿੱਚ ਇਹਨਾਂ ਨੇ ਦਲ ਖਾਲਸਾ ਵੱਲੋਂ ਗੁਰਦੁਆਰਾ ਚੋਣਾਂ ਲੜਨ ਦਾ ਪ੍ਰੋਗਰਾਮ ਬਣਾਇਆ ਸੀ ਤਾਂ ਗੁਰਚਰਨ ਸਿੰਘ ਟੌਹੜਾ ਨੇ ਇਹਨਾਂ ਵਿਰੁੱਧ ਤੇ ਦਲ ਖਾਲਸਾ ਵਿਰੁੱਧ ਫਤਿਹਗੜ੍ਹ ਸਾਹਿਬ ਦੇ ਮੇਲੇ ਸਮੇਂ ਲੈਕਚਰ ਦਿੱਤਾ ਸੀ, ਪਰ ਸਮਾਜ ਵਿੱਚ ਜਨਾਨੀਆਂ ਦੀ ਸੁਣਦਾ ਕੌਣ? ਜਿਹੜੀ ਇਹ ਗੱਲ ਸਰਦਾਰ ਹਰਸਿਮਰਤ ਸਿੰਘ ਨੇ ਆਪਦੀ ਕਿਤਾਬ ਦੇ ਵਿੱਚ ਇਹ ਸਾਰਾ ਲਿਖਿਆ ਖਾਲਸਾ ਯੁੱਗ ਦੇ ਪੈਂਡੇ ਵਿੱਚ, ਉਹ ਗੱਲ ਆ ਕਿ 1978 ਦੇ ਵਿੱਚ ਜਦੋਂ ਅਕਾਲੀ ਦਲ ਦੇ ਰਾਜ ਵਿੱਚ ਸਿੱਖਾਂ ਦਾ ਕਤਲੇਆਮ ਹੋ ਗਿਆ ਤੇ ਨਿਰੰਕਾਰੀਆਂ ਦਾ ਮੁਖੀ ਸਾਫ਼ ਬਚ ਕੇ ਸਰਕਾਰੀ ਸਰਪ੍ਰਸਤੀ ਹੇਠ ਪੰਜਾਬ ਤੋਂ ਬਾਹਰ ਭੇਜਿਆ ਗਿਆ, ਤਾਂ ਜਿਹੜੇ ਸਿੱਖ ਉਸ ਟਾਈਮ ਇਸ ਵਰਤਾਰੇ ਦੇ ਖਿਲਾਫ ਅਕਾਲੀ ਦਲ ਦਾ
ਜਲੂਸ ਕੱਢਦੇ ਸੀ, ਵਿਰੋਧ ਕਰਦੇ ਸੀ, ਦਲ ਖਾਲਸਾ ਵਾਲੇ ਜਾਂ ਸੰਤ ਜਰਨੈਲ ਸਿੰਘ ਤੇ ਹੋਰ ਜਿਹੜੀਆਂ ਧਿਰਾਂ ਸੀਗੀਆਂ, ਉਹਨਾਂ ਸਾਰਿਆਂ ਨੇ ਜਦੋਂ 1979 ਦੇ ਵਿੱਚ ਇਹ ਕਹਿ ਕੇ ਕਿ ਅਕਾਲੀ ਜਿਹੜੇ ਨੇ ਇਹ ਪੰਥ ਦੀ ਅਗਵਾਈ ਦੇ ਵਿੱਚ ਅਸਫਲ ਸਿੱਧ ਹੋਏ ਨੇ, ਇਹ ਸਿੱਖ ਹਿੱਤਾਂ ਦੀ ਰਾਖੀ ਕਰਨ ਵਿੱਚ ਨਲਾਇਕ ਸਿੱਧ ਹੋ ਰਹੇ ਨੇ, ਇਹ ਸਿੱਖੀ ਅਤੇ ਸਿੱਖਾਂ ਦਾ ਘਾਣ ਕਰਨ ਕਰਾਉਣ ਵਾਲੀ ਚੀਜ਼ ਬਣਦੇ ਜਾ ਰਹੇ ਨੇ, ਉਸ ਮੌਕੇ ਜਦੋਂ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਦੇ ਵਿੱਚ ਇਹ ਐਲਾਨ ਕਰਨੇ ਸ਼ੁਰੂ ਕੀਤੇ ਕਿ ਜਿਹੜੀਆਂ 1979 ਦੇ ਵਿੱਚ 2-3 ਮਹੀਨੇ ਕੁ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਆਉਣੀਆਂ ਨੇ, ਉਹਦੇ ਵਿੱਚ ਅਸੀਂ ਟਕਸਾਲ ਦਮਦਮੀ ਟਕਸਾਲ ਤੇ ਦਲ ਖਾਲਸਾ ਤੇ ਹੋਰ ਧਿਰਾਂ ਜਿਹੜੀਆਂ ਰਹੀਆਂ ਚੋਣਾਂ ਲੜਾਂਗੇ, ਉਸ ਮੌਕੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਹ ਲੱਗਿਆ ਕਿ ਜਿਹੜੀ ਦੂਜੀ ਸਿਆਸੀ ਚੋਣ ਆ ਉਹ ਤਾਂ ਪਤਾ ਨਹੀਂ ਕਦੋਂ ਆਉਣੀ ਆ, ਪਰ ਸ਼੍ਰੋਮਣੀ ਕਮੇਟੀ ਦੀ ਚੋਣ ਜੇ ਮੇਰੀ ਕਮਾਂਡ ਹੇਠ ਸੀ ਹਾਰ ਗਏ, ਜਿਹੜੇ ਕਿ ਪੰਥਕ ਤੌਰ ਦੇ ਉੱਤੇ ਸਿੱਖਾਂ ਦੇ ਵਿੱਚ ਬਹੁਤ ਭੈੜਾ ਹਾਲ ਸੀ ਅਕਾਲੀ ਦਲ ਦਾ ਉਦੋਂ, ਜਿਹੜੇ ਕਿ ਹਾਰਨ ਦੀ ਪੂਰੀ ਗਰੰਟੀ ਸੀ। ਤੇ ਇਸ ਕਰਕੇ ਮੈਂ ਕੋਈ ਇਹੋ ਜਿਹੀ ਗੱਲ ਕਵਾਂ ਜਿਹਦੇ ਨਾਲ ਇਹਨਾਂ ਧਿਰਾਂ ਦਾ ਜਿਹੜੇ ਇਹ ਮਸਲਾ ਉਠਾ ਰਹੇ ਨੇ ਉਹਨਾਂ ਦਾ ਨੁਕਸਾਨ ਹੋ ਜੇ, ਤਾਂ ਉਸ ਮੌਕੇ ਇਹਨਾਂ ਨੇ ਕਿਹਾ ਤਾਂ ਕਾਂਗਰਸ ਦੇ ਏਜੰਟ ਨੇ। ਤੇ ਆਮ ਬੰਦੇ ਨੂੰ ਇਹ ਲੱਗਿਆ ਕਿ ਹਾਂ ਜਿਵੇਂ ਕਾਂਗਰਸ ਵਾਲੇ ਜਿਹੜੇ ਨੇ ਉਹ ਅਕਾਲੀ ਦਲ ਨੂੰ ਭੰਡਦੇ ਨੇ, ਕਿਉਂਕਿ ਸੱਤਾ 'ਚ ਹੈ ਨਹੀਂ ਸੀ, ਉਹ ਵੀ ਨਿਸ਼ਾਨੇ ਤੇ ਲਈ ਬੈਠੇ ਸੀ ਗਿਆਨੀ ਜੈਲ ਸਿੰਘ ਹੋਣੀ ਅਕਾਲੀਆਂ ਨੂੰ, ਤੇ ਉਵੇਂ ਹੀ ਦਲ ਖਾਲਸਾ ਤੇ ਭਿੰਡਰਾਂਵਾਲਾ ਜਿਹੜਾ ਸੀਗਾ ਉਹ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਈ ਬੈਠੇ ਸੀ। ਇਸ ਸਥਿਤੀ ਵਿੱਚ ਉਹ ਲੋਕਾਂ ਨੂੰ ਇਹ ਲੱਗਣ ਲਾ ਦਿੱਤਾ ਗਿਆ ਕਿ ਦੇਖ ਲਿਓ ਇਹ ਜਿਹੜੇ ਨੇ ਆਪਸ ਵਿੱਚ ਹੀ ਰਲ ਕੇ ਚੱਲਦੇ ਆ। ਇਹ ਚੀਜ਼ ਅੱਜ ਤੱਕ ਵੀ ਕਿ ਪਿੰਡਾਂ ਦੇ ਜੱਬਲ ਤੇ ਕੈਨੇਡਾ ਅਮਰੀਕਾ ਪਹੁੰਚੇ ਹੋਏ ਨੇ, ਅਜੇ ਤੱਕ ਵੀ ਜਬੜੀਆਂ ਮਾਰੀ ਜਾਣਗੇ ਜੀ ਭਿੰਡਰਾਂਵਾਲਾ ਕਾਂਗਰਸ ਦਾ ਏਜੰਟ ਸੀ, ਦਲ ਖਾਲਸਾ ਕਾਂਗਰਸ ਦਾ ਏਜੰਟ ਸੀ। ਤੇ 1978 ਤੋਂ ਚੱਲੇ ਸਿੱਖ ਸੰਘਰਸ਼ ਦੇ ਵਿੱਚ ਮੈਨੂੰ ਕੋਈ ਇਹੋ ਜਿਹੀ ਹਸਤੀ ਨਹੀਂ ਲੱਭਦੀ ਜਿਹਦੇ ਉੱਤੇ ਇਹੋ ਜਿਹਾ ਇਲਜ਼ਾਮ ਜਿਹੜਾ ਹੈਗਾ ਅਕਾਲੀਆਂ ਨੇ ਜਾਂ ਦੂਜਿਆਂ ਲੋਕਾਂ ਨੇ ਨਾਂ ਲਾਇਆ ਹੋਵੇ। ਡਾਕਟਰ ਸੰਗਤ ਸਿੰਘ ਨੇ ਇੱਕ ਪੂਰੀ ਕਿਤਾਬ ਲਿਖੀ ਆ ਇਤਿਹਾਸ ਵਿੱਚ ਸਿੱਖ, ਉਹ ਭਾਰਤੀ ਅਫਸਰ ਸੀਗਾ ਤੇ ਉਹਨੇ ਜਿਹੜੀ ਕਿਤਾਬ ਲਿਖੀ ਆ ਉਹਦੇ ਚ 1975 ਤੋਂ ਪਹਿਲਾਂ ਦੀ ਜਿਹੜੀ ਸਿੱਖ ਧਰਮ ਦੇ ਬਾਰੇ ਜਾਣਕਾਰੀ ਆ ਬੜੀ ਆਲਾ ਦਰਜੇ ਦੀ ਆ। ਜਦੋਂ ਬੰਦਾ ਉਹ ਸਾਰੀ ਕਿਤਾਬ ਪੜ੍ਹਦਾ ਆ ਰਿਹਾ ਹੁੰਦਾ ਬੜਾ ਉਹਦੇ ਉੱਤੇ ਪ੍ਰਭਾਵ ਪਿਆ ਹੁੰਦਾ ਕਿ ਇੰਨੀ ਕਮਾਲ ਦੀ ਇੰਨੀ ਫੈਕਟਫੁਲ ਜਾਣਕਾਰੀ। ਪਰ 1975 ਤੋਂ ਬਾਅਦ ਜਦੋਂ ਉਹ ਲਿਖਣਾ ਸ਼ੁਰੂ ਕਰਦਾ ਉਹਦੇ ਵਿੱਚ ਫਿਰ ਹਰ ਪੰਥ ਪ੍ਰਸਤ ਸਿੱਖ ਨੂੰ ਉਹਨੇ ਕਾਂਗਰਸ ਨਾਲ ਜਾਂ ਏਜੰਸੀਆਂ ਨਾਲ ਜੋੜਿਆ, ਬਖਸ਼ਿਆ ਉਹਨੇ ਕਿਸੇ ਨੂੰ ਨਹੀਂ, ਚਾਹੇ ਖਾੜਕੂ ਨੇ, ਚਾਹੇ ਬਾਬਾ ਜਰਨੈਲ ਸਿੰਘ ਆ, ਚਾਹੇ ਦਲ ਖਾਲਸਾ, ਉਹਨੇ ਹਰੇਕ ਉਹ ਧਿਰ ਜਿਹੜੀ ਸਟੇਟ ਨਾਲ ਲੜੀ, ਹਰ ਉਹ ਬਿਆਨ, ਹਰ ਉਹ ਰੁਝਾਨ, ਹਰ ਉਹ ਸ਼ਖਸੀਅਤ, ਹਰ ਉਹ ਧਿਰ ਜਿਹੜੀ ਵੀ ਇੰਡੀਅਨ ਸਟੇਟ ਦੇ ਜ਼ੁਲਮਾਂ ਦੇ ਖਿਲਾਫ ਲੜੀ, ਉਹਨੂੰ ਉਹਨੇ ਕਾਂਗਰਸ ਦਾ ਏਜੰਟ ਜ਼ਰੂਰ ਬਣਾਇਆ। ਤੇ ਫਿਰ ਤਾਂ ਸਾਰਾ ਸਿੱਖ ਸੰਘਰਸ਼ ਮਤਲਬ ਜਿਹੜਾ ਸੀ ਏਜੰਸੀਆਂ ਚਲਾਉਂਦੀਆਂ ਸੀਗੀਆਂ, ਸਿੱਖ ਤਾਂ ਫਿਰ ਲੋਲੇ ਹੀ ਹੋਏ। ਸੋ ਇਹ ਜਿਹੜੀਆਂ ਗੱਲਾਂ ਨੇ ਕਾਂਗਰਸ ਦਾ ਏਜੰਟ ਵਾਲੀਆਂ, ਇਹ ਕਿਸੇ ਵੇਲੇ ਲੋਕਾਂ ਦੀ ਮਾਨਸਿਕਤਾ 'ਚ ਬੜਾ ਅਸਰ ਕਰ ਗਈਆਂ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜੇਕਰ ਭਿੰਡਰਾਂਵਾਲੇ ਕਾਂਗਰਸ ਦੇ ਏਜੰਟ ਸੀ, ਖਾਲਿਸਤਾਨੀ ਖਾੜਕੂ ਕਾਂਗਰਸ ਦੇ ਏਜੰਟ ਸੀ, ਤਾਂ ਫਿਰ ਜਿਹੜਾ ਟੌਹੜਾ ਸਾਹਿਬ ਨੂੰ ਐਡੇ ਐਡੇ ਗਾਡਰ ਜਿਹੜੇ ਬਿਆਨ ਦਿੱਤੇ ਇਹਨਾਂ ਨੇ, ਉਹ ਫਿਰ ਅੱਜ ਕਿਵੇਂ ਪੰਥਕ ਬਣ ਗਏ ਜੀ? ਫਿਰ ਉਹ ਵੀ ਸਦਾ ਲਈ ਕਾਂਗਰਸ ਦੇ ਏਜੰਟ ਹੀ ਰਹਿਣੇ ਚਾਹੀਦੇ, ਕਿਉਂਕਿ ਉਹਨਾਂ ਬਾਰੇ ਵੀ ਤਾਂ ਉਹਨਾਂ ਹੀ ਬਾਦਲ ਦਲ ਵਾਲਿਆਂ ਨੇ ਲੀਡਰਾਂ ਨੇ ਬਿਆਨ ਦਿੱਤੇ ਸੀ। ਤੇ ਜਿਹੜੇ ਢੀਂਡਸੇ ਨੂੰ, ਜਿਹੜੇ ਟਕਸਾਲੀ ਅਕਾਲੀਆਂ ਨੂੰ ਹੁਣ ਆਹ ਸੁਖਬੀਰ ਬਾਦਲ ਹੁਣਾਂ ਨੇ ਬਿਆਨ ਦੇਣੇ ਸ਼ੁਰੂ ਕੀਤੇ ਹੋਏ ਨੇ, ਕਾਂਗਰਸ ਨਾਲ ਜੋੜਨਾ ਸ਼ੁਰੂ ਕੀਤਾ ਹੋਇਆ, ਤਾਂ ਫਿਰ ਇਹ ਵੀ ਸਦੀਵੀ ਤੌਰ ਤੇ ਕਾਂਗਰਸ ਦੇ ਏਜੰਟ ਹੀ ਰਹਿਣੇ ਚਾਹੀਦੇ ਆ। ਹਕੀਕਤ ਇਹ ਹੈਗੀ ਆ ਕਿ ਕੋਈ ਕਾਂਗਰਸ ਦਾ ਏਜੰਟ ਨਹੀਂ, ਅਸਲ ਵਿੱਚ ਹਰ ਉਹ ਧਿਰ ਜਿਹੜੀ ਪੰਥਕ ਤੌਰ ਦੇ ਉੱਤੇ ਬਾਦਲ ਦਲ ਦਾ ਵਿਰੋਧ ਵਿੱਚ ਖੜੂਗੀ ਉਹਨੂੰ ਇਹੀ ਖਿਤਾਬ ਦਿੱਤਾ ਜਾਣਾ ਕਿ ਇਹ ਕਾਂਗਰਸ ਦਾ ਏਜੰਟ ਵਾ। ਸੋ ਕਾਂਗਰਸ ਦੇ ਏਜੰਟ ਤਾਂ ਗੱਲ ਇੱਕ ਪਾਸੇ ਜਿਹੜੇ ਹੁੰਦੇ ਨੇ ਬਾਦਲ ਦਲ ਦੇ ਨੇੜਲੇ, ਤੇ ਉਹ ਕਾਂਗਰਸ ਦੇ ਏਜੰਟ ਕਹੇ ਜਾਂਦੇ ਨੇ ਜਦੋਂ ਅਕਾਲੀ ਦਲ ਦਾ ਵਿਰੋਧ ਕਰਦੇ ਆ। ਪਰ ਜਿਹੜੇ ਇਹ ਤੋਂ ਪਰਾਂ ਹੁੰਦੇ ਆ, ਹੋਰ ਪੰਥ ਦੀ ਸੇਵਾ 'ਚ ਹੁੰਦੇ ਆ, ਜਿਵੇਂ ਦਲ ਖਾਲਸਾ ਤੇ ਸੰਤ ਭਿੰਡਰਾਂਵਾਲੇ, ਉਹਨਾਂ ਨੂੰ ਤਾਂ ਫਿਰ ਖਾਲਿਸਤਾਨੀਆਂ ਨੂੰ ਤਾਂ ਬਹੁਤ ਅੱਗੇ ਤੱਕ ISI ਦੇ ਏਜੰਟ, ਪਾਕਿਸਤਾਨ ਦੇ ਪਿੱਠੂ, ਖਾਲਿਸਤਾਨੀ, ਤੇ ਇਹ ਸਾਰੀ ਭਕਾਈ ਜਿਹੜੀ ਹੈਗੀ ਆ ਬਾਦਲ ਦਲ ਮਾਰਦਾ ਰਿਹਾ। ਹੁਣ ਜਿਹੜੇ ਬਾਦਲ ਦਲ ਦੇ ਨਾਲ ਟਰੋਲਿੰਗ ਗਰੁੱਪ ਉਹਨਾਂ ਨੇ ਬਣਾਏ ਹੋਏ ਨੇ, ਉਹਨਾਂ ਨੂੰ ਇਹ ਟਾਸਕ ਅਸਾਈਨਮੈਂਟ ਦੇ ਦਿੱਤੀ ਹੋਣੀ ਆ ਕਿ ਤੁਸੀਂ ਨਾ ਢੀਂਡਸੇ ਟੱਬਰ ਦਾ ਜਲੂਸ ਕੱਢਣਾ। ਤੋ ਹੈਰਾਨੀ ਦੀ ਗੱਲ ਇਹ ਹੈਗੀ ਆ ਕਿ ਜੇ ਇੰਨੇ ਹੀ ਜ਼ਿਆਦਾ ਕਾਂਗਰਸ ਦੇ ਏਜੰਟ ਪੰਜਾਬ ਦੇ ਵਿੱਚ ਨੇ, ਫਿਰ ਤਾਂ ਇੱਥੇ ਕਦੇ ਕਿਸੇ ਦੂਜੀ ਧਿਰ ਦਾ ਰਾਜ ਆ ਵੀ ਨਾ, 10-10 ਸਾਲ ਦਾ ਰਾਜ ਕਰ ਜਾਂਦੇ ਆ ਬਾਦਲ ਦਲ ਵਾਲੇ, ਤੇ ਇੱਥੇ ਉਹ ਕਹਿੰਦੇ ਜੀ ਕਾਂਗਰਸ ਦੇ ਏਜੰਟ ਨੇ ਸਾਰੇ। ਸੋ ਜਿਵੇਂ ਬਾਦਲ ਕਿਆ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਕਾਂਗਰਸ ਦੇ ਏਜੰਟ ਕਿਹਾ ਸੀ, ਜਿਵੇਂ ਦਲ ਖਾਲਸਾ ਨੂੰ ਕਾਂਗਰਸ ਨਾਲ ਜੋੜਿਆ ਸੀ, ਦਰਅਸਲ ਇਵੇਂ ਹੀ ਅਨੇਕਾਂ ਹੀ, ਜਿਵੇਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਗੱਲ ਵੀ ਆਪਾਂ ਕਰਕੇ ਹਟੇ ਆ, ਇਹ ਬਾਦਲ ਪਰਿਵਾਰ ਦੇ ਹੱਥ 'ਚ ਆ ਵੀ ਜਿਹਦੇ ਉੱਤੇ ਜਦੋਂ ਚਾਹਣ ਉਹ ਕਾਂਗਰਸ ਦੇ ਏਜੰਟ ਦਾ ਲੇਬਲ ਲਾ ਦਿੰਦੇ ਨੇ, ਤੇ ਜਿੱਦਣ ਜੀ ਕਰਦਾ ਉਹ ਲਾ ਲੈਂਦੇ ਨੇ।
ਤੁਹਾਨੂੰ ਯਾਦ ਹੋਣਾ ਕਿ ਜਿਸ ਬਾਬਾ ਜਰਨੈਲ ਸਿੰਘ ਜੀ ਦੇ ਬਾਰੇ ਹਮੇਸ਼ਾ ਹੀ ਇਹ ਪ੍ਰਭਾਵ ਗਲਤ ਦੇਣ ਦੇ ਯਤਨ 'ਚ ਰਹਿੰਦੇ ਆ, ਉਸੇ ਬਾਬਾ ਜਰਨੈਲ ਸਿੰਘ ਦੀ ਧਿਰ ਦਮਦਮੀ ਟਕਸਾਲ ਦੇ ਨਾਲ ਇਹ ਘਿਓ ਖਿਚੜੀ ਵੀ ਨੇ। ਤੇ ਯਾਦਗਾਰ ਜਿਹੜੀ ਆ ਸ਼ਹੀਦਾਂ ਦੀ ਬਾਬਾ ਜਰਨੈਲ ਸਿੰਘ ਤੇ ਹੋਰਾਂ ਦੀ, ਉਹ ਵੀ ਇਹਨਾਂ ਨੇ ਬਣਾ ਦਿੱਤੀ ਵੀ ਜੇ ਉਹ ਕਾਂਗਰਸ ਦੇ ਏਜੰਟ ਸੀ, ਜੇ ਉਹ ਵਾਕਿਆ ਹੀ ਗਲਤ ਨੇ, ਤਾਂ ਫਿਰ ਬਾਦਲ ਦਲ ਵਾਲਿਓ ਫਿਰ ਉਹਦੀ ਯਾਦਗਾਰ ਜਿਹੜੀ ਹੈਗੀ ਆ ਉਹ ਤੁਸੀਂ ਕਾਂਗਰਸ ਦੇ ਏਜੰਟ ਦੀ ਬਣਾਈ ਆ। ਸੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਕਾਂਗਰਸ ਦਾ ਏਜੰਟ ਜਿਹੜਾ ਹੈਗਾ ਕਿਸੇ ਹੋਰ ਨੇ ਨਹੀਂ ਕਿਹਾ, ਉਹ ਇਸੇ ਬਾਦਲ ਪਰਿਵਾਰ ਨੇ ਕਿਹਾ, ਔਰ ਆਪਦੀ ਲੋੜ ਚੋਂ ਕਿਹਾ, ਕਿਉਂਕਿ ਇਹਨਾਂ ਦਾ ਸਰਦਾ ਹੀ ਇਹ ਕਹਿ ਕੇ ਸੀ। ਉਹਦੀ ਫਿਰ ਜਿਹੜੀ ਫੋਟੋ ਅਜਾਇਬ ਘਰ 'ਚ ਲਾਈ ਆ ਬਾਬਾ ਜਰਨੈਲ ਸਿੰਘ ਦੀ, ਉਹ ਕਾਂਗਰਸ ਦੇ ਏਜੰਟ ਦੇ ਤੌਰ ਤੇ ਲਾਈ ਆ। ਸੋ ਇਹਨਾਂ ਲੋਕਾਂ ਨੂੰ ਘੇਰਨਾ ਚਾਹੀਦਾ, ਇਹਨਾਂ ਤੋਂ ਮਾਫੀ ਮੰਗਾਉਣੀ ਚਾਹੀਦੀ ਆ ਕਿ ਇਹਨਾਂ ਨੇ ਕੌਮ ਦੇ ਕਹਿੰਦੇ ਕਹਾਉਂਦੇ ਗੁਰਸਿੱਖਾਂ ਦੀ ਹੇਠੀ ਕੀਤੀ ਆ, ਉਹਨਾਂ ਦੀ ਘਾਲਣਾ ਨੂੰ, ਉਹਨਾਂ ਦੀ ਕਮਾਈ ਨੂੰ ਟਾਰਗੇਟ ਕੀਤਾ। ਇਹ ਧਰਤੀ ਤੋਂ ਚਲੇ ਜਾਣਗੇ, ਪਰ ਇਹ ਜਿਹੜਾ ਪਾਪ ਆ ਇਹਨਾਂ ਨੂੰ ਸਦਾ ਲਈ ਲੈ ਕੇ ਬੈਠੂਗਾ ਕਿ ਇਹਨਾਂ ਨੇ ਉਹਨਾਂ ਗੁਰਸਿੱਖ ਪਿਆਰਿਆਂ ਦੀ ਜਿਹੜੀ ਆ ਘਾਲ ਕਮਾਈ ਉਹਨੂੰ ਗ੍ਰਹਿਣ ਲਾਉਣਾ ਚਾਹਿਆ। ਉਹਨਾਂ ਦਾ ਤਾਂ ਕੀ ਗਿਆ, ਬਾਬਾ ਜਰਨੈਲ ਸਿੰਘ ਸਦੀ ਦੇ ਮਹਾਨ ਸਿੱਖ ਐਲਾਨੇ ਗਏ, ਤੇ ਹੋਰ ਗੁਰਸਿੱਖ ਪਿਆਰੇ ਜਿਨ੍ਹਾਂ ਨੇ ਧਰਮ ਹਿੱਤ ਸੀਸ ਬਾਰੇ ਜਾਂ ਜਿਹੜੇ ਅੱਜ ਵੀ ਪੰਥ ਲਈ ਸਰਗਰਮ ਆ, ਉਹਨਾਂ ਦਾ ਕੌਮ 'ਚ ਸਦਾ ਸਤਿਕਾਰ ਰਹਿਣਾ। ਪਰ ਇਹ ਜਿਹੜੇ ਬਾਦਲ ਪਰਿਵਾਰ ਵਾਲੇ ਤੇ ਬਾਦਲ ਦਲ ਵਾਲੇ ਨੇ, ਇਹ ਇਤਿਹਾਸ ਦੇ ਵਿੱਚ ਬੇਸ਼ੱਕ ਦੀ ਮੁੱਖ ਮੰਤਰੀ ਦੀਆਂ ਕੁਰਸੀਆਂ 20 ਵਾਰੀ ਇਹ ਪ੍ਰਧਾਨ ਮੰਤਰੀ ਤੱਕ ਵੀ ਬਣ ਜਾਣ, ਇਹ ਟੱਬਰ ਜਿਹੜਾ ਹੈ ਜਦੋਂ ਅੱਜ ਤੋਂ 100-200 ਸਾਲ ਬਾਅਦ ਇਤਿਹਾਸ ਲਿਖਿਆ ਜਾਊਗਾ, ਉਹਦੇ 'ਚ ਇਹੀ ਲਿਖਿਆ ਜਾਊਗਾ ਵੀ ਜਦੋਂ ਭਾਰਤੀ ਹਕੂਮਤੀ ਸਾਮਰਾਜ, ਜਦੋਂ ਹਿੰਦੂ ਤਵੀ ਸੋਚ ਸਿੱਖੀ ਅਤੇ ਸਿੱਖਾਂ ਦਾ ਨਾਸ਼ ਮਾਰ ਰਹੀ ਸੀ, ਉਸ ਵੇਲੇ ਇਹ ਧਿਰ ਦਿੱਲੀ ਨਾਲ ਖੜੀ ਸੀ, ਇਹ ਧਿਰ ਬਾਦਲ ਪਰਿਵਾਰ ਨਾਗਪੁਰ ਨਾਲ ਖੜਾ ਸੀ। ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਦੇ ਹੱਕ 'ਚ ਭੁਗਤਣ ਵਾਲੇ ਇਸ ਪਰਿਵਾਰ ਦਾ ਭਵਿੱਖ ਦੇ ਵਿੱਚ ਜਿਹੜਾ ਇਤਿਹਾਸ ਦੇ ਵਿੱਚ ਜ਼ਿਕਰ ਆਉਣਾ, ਉਹ ਕਾਲੇ ਹਰਫਾਂ 'ਚ ਹੀ ਆਉਣਾ। ਉਹ ਕਦੇ ਵੀ ਇਹ ਨਹੀਂ ਲਿਖਿਆ ਜਾਣਾ ਕਿ ਇਹਨਾਂ ਨੇ ਪੰਥ ਦੀ ਬੜੀ ਸੇਵਾ ਕੀਤੀ, ਬੇਸ਼ੱਕ ਪੰਥ ਰਤਨ ਬਣੇ ਫਿਰਨ। ਸੋ ਜਿਹੜੇ ਪੰਥ ਰਤਨ ਨਹੀਂ ਬਣੇ ਉਹਨਾਂ ਬਾਰੇ ਵੀ ਸੁਣ ਲਓ, ਵੀ ਜਿਹੜੇ ਅੱਜ ਇਹ ਸੋਚੀ ਬੈਠੇ ਹੋਣ ਕਿ ਅਸੀਂ ਬਾਦਲ ਨੂੰ 4 ਗਾਲਾਂ ਕੱਢ ਕੇ ਖਨੀ ਪੰਥ ਦੇ ਵਿੱਚ ਬੜਾ ਮਾਣ ਪਾ ਲਾਂਗੇ। ਭਾਈ ਅੱਜ ਤੁਸੀਂ ਕਹਿੰਦੇ ਹੋ ਨਾ ਕਿ ਬਾਦਲ ਆ ਜਾਂ ਮਾੜਾ ਉਹ ਆ, ਪੰਥ ਨੂੰ ਤਾਂ ਉਦੋਂ ਵੀ ਪਤਾ ਸੀ ਜਦੋਂ ਤੁਸੀਂ ਉਹਨੂੰ ਪੰਥ ਰਤਨ ਦੇਣ ਮੌਕੇ ਉਹਦੇ ਹਮਾਇਤ 'ਚ ਬਿਆਨ ਦਿੰਦੇ ਸੀ। ਪੰਥ ਨੂੰ ਉਦੋਂ ਵੀ ਪਤਾ ਸੀ ਜਿੱਦਣ ਤੁਸੀਂ ਸਾਰੇ ਬਾਦਲ ਦੇ ਨਾਲ ਖੜ ਕੇ ਢੀਂਡਸੇ ਹੁਣੀ, ਅਜਨਾਲੇ ਹੁਣੀ, ਬ੍ਰਹਮਪੁਰੇ ਹੁਣੀ, ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਭੰਡਦੇ ਸੀ। ਅੱਜ ਆ ਜਿਹੜਾ ਲੌਂਗਲਾਣਾ ਇਕੱਠਾ ਹੋ ਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ ਕੇ ਢੀਂਡਸਿਆਂ ਨੂੰ ਤੇ ਟਕਸਾਲੀ ਅਕਾਲੀਆਂ ਨੂੰ ਭੰਡਦਾ, ਕੱਲ ਕਲਾ ਨੂੰ ਪਤਾ ਨਹੀਂ ਇਹਨਾਂ ਚੋਂ ਕਿਹਦੇ ਗਲ 'ਚ ਸਰੂਪਾ ਪਾ ਦੇਣਾ ਇਹਨਾਂ ਨੇ ਵੀ ਤੂੰ ਕਾਂਗਰਸ ਦਾ ਏਜੰਟ ਵਾ। ਸੋ ਕਾਂਗਰਸ ਦੇ ਏਜੰਟ ਵਾਲੀ ਜਿਹੜੀ ਤਾਕਤੀ ਆ ਉਹ ਬਾਦਲ ਪਰਿਵਾਰ ਕੋਲੇ ਰੱਖੀ ਹੋਈ ਆ। ਉਹ ਮੋਹਰ ਜਦੋਂ ਜੀ ਕਰਦਾ ਜਿਹਦੇ ਮਰਜ਼ੀ ਉਹ ਠੋਕ ਦਿੰਦੇ ਆ। ਤੇ ਜਿਹੜਾ ਸਾਡਾ ਸਿੱਖ ਸਮਾਜ ਆ ਹੁਣ ਦਿਨੋਂ ਦਿਨ ਸਿਆਣਾ ਹੁੰਦਾ ਜਾ ਰਿਹਾ, ਹੁਣ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹ ਸਾਰੀ ਜਿਹੜੀ ਭਕਾਈ ਆ ਇਹ ਸਿਆਸੀ ਸ਼ਰੀਕੇਬਾਜ਼ੀ ਚੋਂ ਬਾਦਲ ਪਰਿਵਾਰ ਨੇ ਪਹਿਲਾਂ ਵੀ ਕਿੰਨੀ ਵਾਰ ਮਾਰੀ ਆ, ਤੇ ਇਹ ਤਾਂ ਜਥੇਦਾਰ ਟੌਹੜਾ ਨੂੰ ਨਹੀਂ ਬਖਸ਼ਿਆ ਜਿਹੜਾ ਕਿ ਇਹਨਾਂ ਦਾ ਇੰਨਾ ਲੰਮੇ ਅਰਸੇ ਦਾ ਜੋਟੀਦਾਰ ਰਿਹਾ। ਤੇ ਟੌਹੜਾ ਸਾਹਿਬ ਦੇ ਵਿੱਚ ਇੰਨੀਆਂ ਘਾਟਾਂ ਕਮਜ਼ੋਰੀਆਂ ਹੋਣ ਦੇ ਬਾਵਜੂਦ ਚ ਉਹਦੇ ਵਿੱਚ ਅਕਾਲੀਅਤ ਦਾ ਜਾਂ ਪੰਥ ਪ੍ਰਤੀ ਕੋਈ ਜਜ਼ਬਾ ਸੀਗਾ, ਜਿਹਦੇ ਹੁੰਦਿਆਂ ਮਾੜਾ ਮੋਟਾ ਢਕਣ ਜਾਂ ਢਕਿਆ ਰਿਹਾ। ਤੇ ਜਦੋਂ ਉਹ ਧਰਤੀ ਤੋਂ ਚਲੇ ਗਿਆ ਉਦੋਂ ਬਾਅਦ ਬਾਦਲ ਪਰਿਵਾਰ ਜਿਹੜਾ ਸੀਗਾ ਜਾਂ ਬਾਦਲ ਦਲ ਆ ਉਹਦੇ ਵਿੱਚ ਤੇ ਕਾਂਗਰਸ ਵਿੱਚ ਉੱਕਾ ਹੀ ਕੋਈ ਫਰਕ ਨਹੀਂ ਰਿਹਾ। ਪਹਿਲੋਂ ਮਾੜਾ ਮੋਟਾ ਲੱਗਦਾ ਹੁੰਦਾ ਸੀ ਵੀ ਚਲੋ ਬਾਣੀ ਵਾਲੇ ਆ ਜਾਂ ਨੀਲੀ ਦਸਤਾਰ ਵਾ ਜਾਂ ਪੰਥ ਵਾ ਮਾੜਾ ਮੋਟਾ ਇਹਨਾਂ ਦੇ ਪੱਲੇ, ਪਰ ਹੁਣ ਇਹ ਜਮਾਤ ਬਿਲਕੁਲ ਉਵੇਂ ਆ ਜਿਵੇਂ ਆਮ ਆਦਮੀ ਪਾਰਟੀ ਆ, ਜਿਵੇਂ ਭਾਜਪਾ ਵਾ, ਜਿਵੇਂ ਕਾਂਗਰਸ ਆ। ਸੋ ਜੇਕਰ ਕਿਸੇ ਨੂੰ ਜ਼ਿਆਦਾ ਉਹੀ ਝੂਠ ਝਾੜ ਬੋਲਣ ਦੀ ਆਦਤ ਆ ਉਹਦੀ ਤਾਂ ਕੋਈ ਚਲੋ ਕੀ ਕਿਹਾ ਜਾ ਸਕਦਾ, ਪਰ ਜੇਕਰ ਕਿਸੇ ਨੂੰ ਸੱਚ ਦਾ ਮਾੜਾ ਮੋਟਾ ਪਾਸ ਹੈ ਤਾਂ ਉਹਨੂੰ ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਭਾਈ ਇਹ ਧਿਰਾਂ ਜਿਹੜੀਆਂ ਨੇ ਸਾਰੀਆਂ ਭਾਰਤੀ ਹਕੂਮਤ ਦੀਆਂ ਉਹ ਧਿਰਾਂ ਨੇ ਜਿਨ੍ਹਾਂ ਦੇ ਆਪਸ ਵਿੱਚ ਹੀ ਜੁੰਡੀ ਹੋਣ ਦੇ ਨਾਲ ਖਾਲਸਾ ਪੰਥ ਦਾ ਕੁਝ ਨਹੀਂ ਸਬਰਨਾ, ਇਹਨਾਂ ਦੇ ਕਲੇਸ਼ ਦੇ ਵਿੱਚੋਂ ਸਿੱਖੀ ਦਾ ਕੁਝ ਨਹੀਂ ਬਣਨਾ। ਇਹ ਤਾਂ ਸਿੱਖੀ ਦੇ ਵਿਹੜੇ ਦੇ ਵਿੱਚ ਇਹਨਾਂ ਦੇ ਘਸਮਾਣ ਦੇ ਨਾਲ ਸਾਡੀ ਫੁਲਵਾੜੀ ਮਿੱਧੀ ਜਾਂਦੀ ਹੈ। ਸੋ ਆਪਾਂ ਇਹਨਾਂ ਰਾਮ ਰੌਲਿਆਂ ਤੋਂ ਪਾਸੇ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਕੋਈ ਵਿਉਂਤਬੰਦੀ ਬਣਾਈਏ, ਸਿੱਖੀ ਦੀ ਸੋਚ ਆ ਜਿਹੜੀ ਉਹਨੂੰ ਬੁਲੰਦ ਕਰੀਏ, ਇਸ ਭਾਰਤੀ ਹਿੰਦੂ ਤਵੀ ਹਕੂਮਤ ਤੋਂ ਖਹਿੜਾ ਛਡਾ ਕੇ ਆਪਦਾ ਰਾਜ ਭਾਗ ਸਿਰਜੀਏ, ਖਾਲਿਸਤਾਨ ਵਾਲੇ ਪਾਸੇ ਤੁਰੀਏ, ਜਿੱਥੇ ਇਹੋ ਜਿਹੇ ਜਿਹੜੇ ਸਿਆਸੀ ਘਲਾਟੀਏ ਨੇ ਜਿਹੜੇ ਐਵੇਂ ਕਿਸੇ ਨੂੰ ਕਾਂਗਰਸ ਦਾ ਏਜੰਟ ਤੇ ਫਲਾਣੇ ਦਾ ਏਜੰਟ ਕਹਿ ਕੇ ਸਿੱਖੀ ਦਾ ਨਾਸ਼ ਮਾਰੀ ਜਾਂਦੇ ਆ, ਇਹਨਾਂ ਤੋਂ ਖਹਿੜਾ ਛੁੱਟੇ ਔਰ ਇਹਨਾਂ ਸਿਆਸੀ ਜਿਹੜੀਆਂ ਮਤਲਬ ਇਹਨਾਂ ਦੀਆਂ ਮਕਾਰੀਆਂ ਨੇ ਇਹਨਾਂ ਤੋਂ ਸਾਡਾ ਖਹਿੜਾ ਛੁੱਟੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ,